ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਗੈਂਗਸਟਰਾਂ ਨੂੰ ਮੁੱਖ ਧਾਰਾ 'ਚ ਵਾਪਸ ਆਉਣ ਦੀ ਚੀਫ ਮਿਨਿਸਟਰ ਮਾਨ ਹੁਣਾਂ ਵੱਲੋਂ ਅਪੀਲ। ਬਿਲਕੁਲ ਅਪੀਲ ਕੀਤੀ ਉਹਨਾਂ ਨੇ, ਪਰ ਅਪੀਲ ਕਹਿ ਲਓ ਜਾਂ ਤਾਕੀਦ ਕਹਿ ਲਓ, ਇਸ ਦੇ ਨਾਲ ਉਹਨਾਂ ਨੇ ਇੱਕ ਚੇਤਾਵਨੀ ਵੀ ਦਿੱਤੀ ਆ। ਮਤਲਬ ਕਿ ਬਈ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਆ ਕਿ ਸੰਭਲ ਜਾ ਨਹੀਂ ਤੇ ਫਿਰ ਦੈੜ ਆਏਗੀ। ਤਾਂ ਹੁਣ ਇਹਨਾਂ ਨੇ ਵੀ ਅਜਿਹਾ ਹੀ ਕੀਤਾ ਹੈ। ਹਾਲਾਂਕਿ ਇਹ ਇੱਕ ਕਹਿ ਲਓ ਕਿ ਸ਼ੋਕ 'ਚ ਆਏ ਸਨ। ਅਸਲ ਦੇ ਵਿੱਚ ਜੀਰੇ ਲਾਗੇ ਇੱਕ ਪਿੰਡ ਆ ਜਿੱਥੋਂ ਦਾ ਇੱਕ ਫੌਜੀ ਜਵਾਨ, ਵੈਸੇ ਮੁੰਡਾ ਨੌਜਵਾਨ ਸੀਗਾ, ਉਹ ਚੱਲ ਵਸਿਆ ਸੀਗਾ, ਮਤਲਬ ਕਿ ਉਹ ਡਿਊਟੀ ਦੇ ਦੌਰਾਨ। ਤੇ ਫਿਰ ਜਿਵੇਂ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਜੇ ਕਿਸੇ ਦੀ ਇਸ ਤਰ੍ਹਾਂ ਸ਼ਹਾਦਤ ਹੋ ਜਾਂਦੀ ਹੈ ਤੇ ਫਿਰ ਅਸੀਂ ਉਹਨੂੰ 1 ਕਰੋੜ ਦੀ ਰਾਸ਼ੀ ਦੇਵਾਂਗੇ। ਹਾਲਾਂਕਿ ਬਾਅਦ ਚ ਕੁਛ ਨਗੋਚਾਂ ਨਿਕਲੀਆਂ ਇਹਨਾਂ ਵੱਲੋਂ ਕਿ ਉਹ ਜੀ ਇਸ ਤਰ੍ਹਾਂ ਹੋਇਆ, ਕੰਮ ਕਰਦਿਆਂ ਏਦਾਂ ਹੋਇਆ, ਫਲਾਂ ਹੋਇਆ। ਪਰੰਤੂ ਬਾਅਦ ਦੇ ਵਿੱਚ ਕਿਉਂਕਿ ਇਹਨਾਂ ਦਾ ਮੰਤਰੀ ਪਹਿਲਾਂ ਹੀ ਕਹਿ ਆਇਆ ਸੀਗਾ, ਸੋ ਜਦੋਂ ਇਹਨਾਂ ਨੇ ਦੇਖਿਆ ਕਿ ਅਸੀਂ ਕਸੂਤੇ ਫਸਾਂਗੇ ਤਾਂ ਚਲੋ ਖੈਰ ਇਹਨਾਂ ਨੇ ਅਖੀਰ ਦੇ ਵਿੱਚ ਉਹ ਰਾਸ਼ੀ ਜਿਹੜੀ ਸੌਂਪ ਦਿੱਤੀ, ਕਿ ਜਿਹੜਾ ਅੱਛਾ ਕਦਮ ਹੈ। ਦੂਜੀ ਗੱਲ ਇਸ ਮਾਮਲੇ ਦੇ ਵਿੱਚ ਕਿ ਜਦੋਂ ਉਥੋਂ ਸੰਖੇਪ ਕਹਿ ਲਓ ਕਿ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸੀਗੇ, ਤਾਂ ਉਸ ਟਾਈਮ ਗੈਂਗਿਜ਼ਮ ਜੋ ਚੱਲਦਾ ਸਾਡੇ ਇੱਥੇ ਗਰੋਹਬਾਜ਼ੀ ਵਾਲਾ ਕੰਮ, ਗੈਂਗਿਜ਼ਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਮੁਤਲਕ ਸਵਾਲ ਕੀਤਾ ਤੇ ਇਹਨਾਂ ਨੇ ਫਿਰ ਇਹੀ ਗੱਲ ਕਹੀ ਕਿ ਭਾਈ ਤੁਸੀਂ ਗਨ ਕਲਚਰ ਛੱਡ ਕੇ ਵਾਪਸ ਆ ਜਾਓ, ਕਾਨੂੰਨ ਦੇ ਮੁਤਾਬਕ ਤੁਹਾਨੂੰ ਅਸੀਂ ਜੋ ਬਣਦੀ ਸਰਦੀ ਕਾਰਵਾਈ ਆ ਉਹਦੇ ਮੁਤਾਬਕ ਸਜ਼ਾ ਦੇ ਕੇ ਤੇ ਅਖੀਰ ਮੁੱਖ ਧਾਰਾ 'ਚ ਸ਼ਾਮਲ ਕਰਾ ਦੇਾਂਗੇ। ਜੇ ਨਹੀਂ ਆਓਗੇ ਤੇ ਫਿਰ ਹਸ਼ਰ ਤੁਸੀਂ ਆਪ ਹੀ ਜਾਣਦੇ। ਤਾਂ ਦੇਖੋ ਰਾਜਕਰਨਵੀਰ ਸਿੰਘ ਜੀ, ਇਹਦੇ ਵਿੱਚ ਨਾ ਕੱਲ ਵੀ ਇੱਕ ਖਬਰ ਕੀਤੀ ਸੀ ਆਪਾਂ ਪੰਜਾਬੀ ਰੇਡੀਓ ਤੇ ਕਿ ਸੰਕੇਤ ਇਹੋ ਮਿਲ ਰਹੇ ਨੇ ਕਿ ਆਉਣ ਵਾਲੇ ਦਿਨਾਂ 'ਚ ਸਖਤਾਈ ਹੋਏਗੀ। ਸਖਤਾਈ ਇਉਂ ਹੋਏਗੀ, ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇ ਦੇਣਾ ਇਸ ਮਾਮਲੇ ਦੇ ਵਿੱਚ ਕਿ ਦਰਅਸਲ ਇਹ ਪਲਾਨ ਕਰ ਰਹੇ ਨੇ ਇਸ ਤਰ੍ਹਾਂ ਕਿ ਜ਼ਿਲ੍ਹਿਆਂ ਦੇ ਵਿੱਚ ਟੀਮਾਂ ਲਾ ਦਿੱਤੀਆਂ ਜਾਣ, ਜਿਵੇਂ NSG ਹੁੰਦੇ ਆ, ਨੈਸ਼ਨਲ ਸਿਕਿਉਰਿਟੀ ਗਾਰਡ ਟਾਈਪ ਦੇ, ਤਾਂ ਮਤਲਬ ਕਿ ਬਹੁਤ ਚੁਸਤ ਫੁਰਤੀਲੇ ਜਿਹੜੇ ਜਵਾਨ ਹੁੰਦੇ ਆ, ਕਿ ਇਸ ਤਰ੍ਹਾਂ ਇਹਨਾਂ ਦੀਆਂ ਐਂਟੀ ਗੈਂਗਸਟਰ ਟਾਸਕ ਫੋਰਸਾਂ ਬਣਾ ਕੇ ਉਹ ਜ਼ਿਲ੍ਹਾ ਹੈਡਕੁਆਟਰਾਂ ਤੇ ਜਾਂ ਰੇਂਜ ਪੱਧਰ ਤੇ ਜੋ ਪੁਲਿਸ ਰੇਂਜ ਹੁੰਦੀਆਂ ਨੇ ਕਿ ਉੱਥੇ ਤਾਇਨਾਤ ਕਰ ਦਿੱਤੀਆਂ ਜਾਣ, ਤਾਂ ਕਿ ਬੜਾ ਕੁਇਕਲੀ ਰਿਸਪੌਂਡ ਕੀਤਾ ਜਾਵੇ ਕਿਸੇ ਵੀ ਹੰਗਾਮੀ ਹਾਲਤ ਦੇ ਵਿੱਚ। ਤਾਂ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਦੇਖਿਆ ਜਾ ਰਿਹਾ, ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਜਿਸ ਤਰੀਕੇ ਨਾਲ CM ਸਾਹਿਬ ਨੇ ਮੁਲਾਕਾਤ ਕੀਤੀ, ਟਵੀਟ ਕੀਤਾ, ਜਿਸ ਤਰੀਕੇ ਨਾਲ ਵਾਰਨ ਕਰ ਰਹੇ ਆ, ਤਾਂ ਜਿਹੜਾ ਇਨਕਾਊਂਟਰ ਹੋਇਆ ਉਹਨੂੰ ਇੱਕ ਤਰ੍ਹਾਂ ਨਾਲ ਕੁਝ ਜਨਤਾ ਦਾ ਵੀ ਸਪੋਰਟ ਮਿਲਿਆ, ਤੁਹਾਨੂੰ ਪਤਾ ਇਸ ਮਰਤਬਾ। ਤਾਂ ਉਹ ਜਿਸ ਤਰ੍ਹਾਂ ਇੱਕ ਗਲੋਰੀਫਿਕੇਸ਼ਨ ਹੋਈ ਹੈ ਜੋ ਜਾਪਦਾ ਹੈ, ਤਾਂ ਮੇਰੇ ਖਿਆਲ ਦੇ ਨਾਲ ਇਹ ਸਖਤ ਵਾਕਈ ਸੰਦੇਸ਼ ਦੇ ਰਹੇ ਨੇ। ਇਹ ਨਹੀਂ ਹੈ ਕਿ ਇਕੱਲਾ ਸੰਦੇਸ਼ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਸਖਤਾਈ ਹੋਵੇਗੀ। ਜਦੋਂ ਇਸ ਤਰ੍ਹਾਂ ਦੀ ਸਖਤਾਈ ਹੁੰਦੀ ਹੈ ਤੇ ਪੁਲਿਸ ਦੀ ਪਿੱਠ ਥਾਪੜੀ ਜਾਂਦੀ ਆ, ਕਈ ਮੌਕਿਆਂ ਤੇ ਇਹੋ ਜਿਹਾ ਵੀ ਫਿਰ ਤੁਹਾਨੂੰ ਪਤਾ ਹੈ ਕਿ ਸੁਣਨ ਵੇਖਣ ਨੂੰ ਮਿਲਦਾ ਹੈ ਕਿ ਮਾਮਲਾ ਜਿਹੜਾ ਦੂਜੇ ਪਾਸੇ ਨੂੰ ਤੁਰ ਪੈਂਦਾ। ਭਾਵ ਇਹ ਆ ਕਿ ਜਿੱਥੇ ਜ਼ਰੂਰਤ ਨਹੀਂ ਹੁੰਦੀ ਉੱਥੇ ਵੀ ਕਰ ਦਿੱਤਾ ਜਾਂਦਾ ਹੈ। ਤਾਂ ਇਹੋ ਜਿਹੀ ਸਿਚੁਏਸ਼ਨ ਬਣ ਰਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਪਏ ਨੇ, ਜਿਸ ਤਰ੍ਹਾਂ ਸਰਕਾਰ ਲੱਗੀ ਹੋਈ ਆ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਸੁਣ ਰਹੇ ਹਾਂ ਕਿ ਇਸ ਤਰ੍ਹਾਂ ਇਹ ਟੀਮਾਂ ਜਿਹੜੀਆਂ ਉਹ ਤਾਇਨਾਤ ਕਰ ਦੇਣਗੇ। ਤਾਂ ਬਈ ਇਹਦੇ ਵਿੱਚ ਹੁਣ ਸਿੱਧਾ ਸਾਫ਼ ਹੀ ਹੈ ਕਿ ਜੇ ਐਂਟੀ ਗੈਂਗਸਟਰ ਟਾਸਕ ਫੋਰਸ ਯੂਨਿਟ ਜਿਹੜੀ ਆ ਹਰੇਕ ਜ਼ਿਲ੍ਹੇ 'ਚ ਤਾਇਨਾਤ ਹੁੰਦੀ ਹੈ, ਜਿਨ੍ਹਾਂ ਦੇ ਕੋਲ ਆਧੁਨਿਕ ਹਥਿਆਰ ਹੋਣਗੇ, ਮਾਡਰਨ ਵੈਪਨ ਹੋਣਗੇ, ਟ੍ਰੇਨਿੰਗ ਉਹਨਾਂ ਦੀ ਜ਼ਬਰਦਸਤ ਹੋਏਗੀ ਤੇ 10-15 ਉਹ ਇੱਕ ਮਤਲਬ ਕਿ ਟੋਲੀ ਬਣਾ ਕੇ ਰਹਿਣਗੇ, ਤਾਂ ਇਹ ਇਮਕਾਨ ਹੈ। ਕਿਉਂਕਿ ਫਿਰ ਜ਼ਿਲ੍ਹੇ ਵੀ ਕੋਈ ਬਹੁਤੀ ਦੂਰ ਥੋੜੀ ਆ ਆਪਣੇ ਪੰਜਾਬ ਦੇ ਵਿੱਚ, ਤਾਂ ਉਹ ਠੀਕ ਹੈ ਕਿ ਘੇਰਾਬੰਦੀ ਹੋਏਗੀ। ਇਹਦੇ ਨਾਲ ਮਤਲਬ ਕਿ ਜ਼ਿਆਦਾ ਜਾਂ ਤਾਂ ਭੈ ਬਣ ਜਾਏਗਾ ਤੇ ਸ਼ਾਇਦ ਹੋ ਸਕਦਾ ਉਹ ਇਲਾਕਾ ਛੱਡ ਜਾਣ, ਪਰ ਜਾਂ ਹੋਏਗਾ ਕਿ ਭੇੜਾਂ ਜ਼ਿਆਦੀਆਂ ਵੱਧ ਜਾਣਗੀਆਂ, ਭੇੜ ਜ਼ਿਆਦਾ ਹੋਣਗੇ। ਸੋ ਇਸ ਕਰਕੇ ਇਸ ਪਾਸੇ ਤੇ ਹੁਣ ਉਹਨਾਂ ਨੇ ਸੋਚਣਾ ਹੈ ਕਿ ਜਿਹੜੇ ਇੱਥੋਂ ਨਿਕਲ ਗਏ ਨੇ, ਮਤਲਬ ਕਿ ਘਰਾਂ ਚੋਂ ਨਿਕਲ ਗਏ ਨੇ, ਉਹਨਾਂ ਨੇ ਵੇਖਣਾ ਕਿ ਉਹਨਾਂ ਨੇ ਪਰਤਣਾ ਕਿ ਨਹੀਂ। ਮੇਰੇ ਖਿਆਲ ਦੇ ਨਾਲ ਤਾਂ ਉਹਨਾਂ ਦੇ ਕੋਲ ਮੌਕਾ ਹੈ, ਪਰਤਣਾ ਚਾਹੀਦਾ ਹੈ, ਕਿਉਂਕਿ ਜੋ ਹਾਲਾਤ ਆਪਾਂ ਦੇਖੇ ਆ ਕਿ ਕਿਸੇ ਨੂੰ ਮਾਰ ਕੇ, ਜਿਵੇਂ ਆਂਦਾ ਸੀ ਨਾ ਕਰਮਰਾਜ ਹੱਸਦੇ ਨਹੀਂ ਵੇਖੇ ਜਿਹੜੇ ਕਿਸੇ ਨੂੰ ਰਵਾਉਂਦੇ ਨੇ। ਤਾਂ ਗੱਲ ਇਹ ਆ ਕਿ ਮਤਲਬ ਕਿ ਹਸ਼ਰ ਤੁਸੀਂ ਦੇਖ ਹੀ ਲਿਆ ਕਿ ਜੇ ਤੁਸੀਂ ਕਿਸੇ ਨੂੰ ਮਾਰੋਗੇ ਤਾਂ ਫਿਰ ਜਿਉਂਦੇ
ਜ਼ਿਆਦਾ ਦਿਨ ਤੁਸੀਂ ਵੀ ਨਹੀਂ, ਤੇ ਜੇ ਜਿਉਂਦੇ ਵੀ ਰਹੋਗੇ ਤਾਂ ਚੈਨ ਨਹੀਂ ਮਿਲੇਗਾ। ਤਾਂ ਇਹੀ ਹੈ ਕਿ ਵੈਸੇ ਤੇ ਇਹਦੇ ਵਾਸਤੇ ਠੋਸ ਕੋਈ ਯੋਜਨਾ ਵੀ ਉਲੀਕਣੀ ਚਾਹੀਦੀ ਹੈ ਕਿ ਇਹ ਤੇ ਠੀਕ ਹੈ ਤੁਸੀਂ ਸੱਦਾ ਦੇ ਰਹੇ ਹੋ ਕੋਈ ਮੇਨ ਸਟ੍ਰੀਮ ਚ ਅਸੀਂ ਤੁਹਾਨੂੰ ਸ਼ਾਮਲ ਕਰਵਾ ਦੇਵਾਂਗੇ, ਪਰ ਜਿਨ੍ਹਾਂ ਦੀਆਂ ਦੁਸ਼ਮਣੀਆਂ, ਜਿਨ੍ਹਾਂ ਦੇ ਉੱਤੇ ਫੇਕ ਕੇਸ ਪਾਏ ਗਏ ਨੇ, ਫਾਲਸ ਕੇਸ ਪਾਏ ਗਏ ਨੇ, ਉਹਨਾਂ ਬਾਰੇ ਵੀ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਇੱਥੇ ਕਈ ਨੇ ਵਿਚਾਰੇ ਜਿਹੜੇ ਇਸ ਦੁਨੀਆ ਤੋਂ ਬਾਹਰ ਆ ਗਏ, ਪਰ ਹਾਲੇ ਵੀ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਚੱਲਣੀਆਂ ਪੈਂਦੀਆਂ। ਸੋ ਮੁੱਖ ਮੰਤਰੀ ਜੇ ਇਸ ਪਹਿਲ ਕਦਮੀ ਨੂੰ ਕਰ ਰਹੇ ਨੇ ਤਾਂ ਸਵਾਗਤ ਹੈ ਉਸ ਚੀਜ਼ ਦਾ, ਜੋ ਆਵਾਜ਼ ਮਾਰ ਰਹੇ ਨੇ, ਪਰ ਆਵਾਜ਼ ਮਾਰ ਕੇ ਇਹ ਨਹੀਂ ਹੈ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਖਤਰੇ ਚ ਪਾ ਦਿਓ। ਇਸ ਕਰਕੇ ਇਹ ਚੀਜ਼ ਜਿਹੜੀ ਆ ਪਹਿਲਾਂ ਉਲੀਕ ਲੈਣੀ ਚਾਹੀਦੀ ਹੈ ਕਿ ਜੇ ਕੋਈ ਬੰਦਾ ਆਉਂਦਾ ਹੈ ਤਾਂ ਅਸੀਂ ਉਹਨੂੰ ਰੀਹੈਬ ਕਿੱਦਾਂ ਕਰ ਸਕਦੇ ਹਾਂ, ਅਸੀਂ ਐਮਨੈਸਟੀ ਕਿੱਦਾਂ ਥੋੜੀ ਦੇ ਸਕਦੇ ਹਾਂ, ਅਸੀਂ ਉਹਨੂੰ ਉਹਦੇ ਜਿਹੜੇ ਦੁਸ਼ਮਣ ਹੈ ਉਹਦੇ ਤੋਂ ਕਿੱਦਾਂ ਬਚਾ ਸਕਦੇ, ਸਾਰੀਆਂ ਚੀਜ਼ਾਂ ਸੋਚਣੀਆਂ ਪੈਣਗੀਆਂ। ਜੀ ਬਿਲਕੁਲ। ਸੋ ਮੁੱਖ ਧਾਰਾ ਦੇ ਵਿੱਚ ਦੂਜਾ ਚਾਂਸ ਜਿਹੜਾ ਮਿਲਣਾ ਆਈ ਥਿੰਕ ਜ਼ਰੂਰੀ ਆ। ਇੱਕ ਜਿਹੜੀ ਮਿੰਟੂ ਜੀ ਚੀਜ਼ ਦੇਖੀ ਗਈ ਹੈ ਇਸ ਟਾਈਮ, ਲੋਕ ਨਾ ਬਹੁਤ ਉੱਲ ਕੇ ਕਹਿ ਰਹੇ ਆ ਵੀ ਇਸ ਤਰੀਕੇ ਦੇ ਐਨਕਾਊਂਟਰ ਜਾਇਜ਼ ਆ, ਠੀਕ ਆ, ਪਰ ਇਹ ਫਿਰ ਰੁਕਦਾ ਨਹੀਂ ਹੁੰਦਾ ਕੰਮ, ਫਿਰ ਉਹ ਨਜਾਇਜ਼ ਬਹੁਤ ਹੁੰਦੀ ਉਸ ਚੀਜ਼ ਦੇ ਵਿੱਚ। ਆਈ ਥਿੰਕ ਲੋਕਾਂ ਨੂੰ ਵੀ ਥੋੜ੍ਹਾ ਜਿਹਾ ਸਹਿਜਤਾ ਦੇ ਨਾਲ ਇਸ ਚੀਜ਼ ਦੇ ਪ੍ਰਤੀ ਸੋਚਣ ਦੀ ਜ਼ਰੂਰਤ ਆ ਵੀ ਇੱਦਾਂ ਦੀਆਂ ਚੀਜ਼ ਨੂੰ ਵਧਾਵਾ ਨਾ ਦਿਓ। ਪੁਲਿਸ ਦੇ ਹੱਥ ਇੰਨਾ ਤੁਸੀਂ ਕਰੋਗੇ ਤਾਂ ਫਿਰ ਬਾਅਦ ਦੇ ਵਿੱਚ ਪਛਤਾਉਣਾ ਪੈਂਦਾ ਹੁੰਦਾ। ਆਪਾਂ ਪਹਿਲੀ ਦੀ ਨਹੀਂ, ਇਹ ਤੋਂ ਪਹਿਲਾਂ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਨੇ। ਅਗਲੀ ਮਿੰਟੂ ਜੀ ਗੱਲ ਕਰੀਏ, ਕਿਸਾਨਾਂ ਨੇ ਸਰਕਾਰ ਸਾਹਮਣੇ 56 ਮੰਗਾਂ ਰੱਖੀਆਂ ਨੇ ਜੀ। ਦੇਖੋ ਜਿਹੜੀਆਂ 56 ਮੰਗਾਂ ਨੇ ਉਹਦੀ ਤਫਸੀਲ ਤੇ ਹੈ ਨਹੀਂ, ਇਹ ਦੇਰ ਸ਼ਾਮ ਮਤਲਬ ਕਿ ਇੱਕ ਛੋਟੀ ਜਿਹੀ ਖਬਰ ਸਾਹਮਣੇ ਆਈ ਹੈ, ਕਿਉਂਕਿ ਜਿਹੜੇ ਹੈਗੇ ਨੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਤਾਂ ਇਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਕਿ ਵੇਖੋ ਜਥੇਬੰਦੀਆਂ ਦੇ ਨਾਲ ਸਾਡੀ ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਵਿੱਚ ਉਹਨਾਂ ਨੇ 56 ਮਤਲਬ ਕਿ ਜਿੱਦਾਂ ਮੋਦੀ ਸਾਹਿਬ ਦਾ ਸੀਨਾ ਦੱਸਿਆ ਜਾਂਦਾ ਸੀਗਾ ਕਿ 56 ਇੰਚ, ਤਾਂ ਉਦਾਂ ਉਸ ਗਿਣਤੀ ਦੇ ਵਿੱਚ ਹੀ ਕਹਿ ਲਓ ਕਿ 56 ਮੰਗਾਂ ਰੱਖ ਦਿੱਤੀਆਂ। ਤੇ ਇਹਨਾਂ ਨੇ ਕਿਹਾ ਕਿ ਹਰ ਮਹੀਨੇ ਕਿਸਾਨਾਂ ਦੇ ਨਾਲ ਮੀਟਿੰਗ ਹੋਇਆ ਕਰੇਗੀ ਤੇ 10-10 ਕਰਕੇ ਮੰਗਾਂ ਪੂਰੀਆਂ ਕਰਾਂਗੇ। ਨਾਲ ਉਹਨਾਂ ਨੇ ਆਖਿਆ ਕਿ ਸਹਿਕਾਰੀ ਮਿੱਲਾਂ ਦਾ ਜਿਹੜਾ ਬਕਾਇਆ ਹੈ ਉਹਦੀ ਇਸੇ ਮਹੀਨੇ 100 ਕਰੋੜ ਦੀ ਕਿਸ਼ਤ ਜਿਹੜੀ ਆ ਉਹ ਜਾਰੀ ਹੋ ਜਾਊਗੀ। ਪ੍ਰਾਈਵੇਟ ਮਿੱਲਾਂ ਦਾ ਜੋ ਬਕਾਇਆ ਉਹ ਸਾਡੀ ਸਰਕਾਰ ਦਵਾਏਗੀ ਤੇ ਕਾਨੂੰਨੀ ਸਖਤ ਕਰਕੇ ਮਤਲਬ ਕਿ ਇਹ ਸਾਰੀ ਕਾਰਵਾਈ ਸਖਤੀ ਕਰਕੇ ਤੇ ਬਕਾਇਆ ਦਵਾਇਆ ਜਾਊਗਾ। ਤੇ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਵਾਸਤੇ ਗੰਨੇ ਦੀ ਖੇਤੀ ਬੜੀ ਜ਼ਰੂਰੀ ਹੈ। ਠੀਕ ਹੈ ਇਹਨਾਂ ਦੀ ਗੱਲ ਕਿ ਕਮਾਦ ਬਹੁਤ ਹੱਦ ਤੱਕ ਸਾਨੂੰ ਫਾਇਦੇਮੰਦ ਆ, ਸਾਬਤ ਹੋ ਕੇ ਬਚਾ ਸਕਦਾ ਪਾਣੀ ਵਾਲੇ ਪੱਖ ਤੋਂ, ਪਰ ਬਹੁਤ ਮੁਸ਼ਕਲ ਹੋ ਜਾਂਦੀ ਹੈ ਜਦੋਂ ਕਿਤੇ ਕੋਈ ਮਾੜਾ ਮੋਟਾ ਸੰਕਟ ਬਣ ਜਾਂਦਾ, ਖਾਸ ਤੌਰ ਤੇ ਜਦੋਂ ਅਦਾਇਗੀ ਅੜ ਜਾਂਦੀ ਹੈ। ਹੁਣ ਇਹਨਾਂ ਨੇ ਕਿਹਾ ਤਾਂ ਹੈ ਕਿ ਅਸੀਂ ਦਬਾਵਾਂਗੇ ਔਰ ਕਿਸ਼ਤ ਵੀ ਜਾਰੀ ਕਰਾਂਗੇ। ਬਾਕੀ ਗੱਲ ਇਹ ਆ ਕਿ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਵਾ, ਕਿਸਾਨ ਆਗੂਆਂ ਨੂੰ ਵੀ ਇਸ ਗੱਲ ਦਾ ਪਤਾ ਹੈ। ਉਹ ਜਿਵੇਂ ਚੌਧਰੀ ਮਹਿੰਦਰ ਸਿੰਘ ਟਕੈਤ ਕਹਿੰਦੇ ਹੁੰਦੇ ਸੀਗੇ ਨਾ ਕਿ ਬਈ ਪੂਰੀਆਂ ਜ਼ੋਰਦਾਰ ਮੰਗਾਂ ਰੱਖ ਦਿਓ, ਅਨੇਕਾਂ ਹੀ ਮੰਗਾਂ ਰੱਖ ਦਿਓ, ਤੇ ਜੇ 100 ਚੋਂ 20 ਪੈਸੇ ਵੀ ਮੰਨੀਆਂ ਜਾਂਦੀਆਂ ਉਹ ਲੈ ਕੇ ਤੇ ਨਿਕਲੋ, ਮੁੜ ਕੇ ਜਿਹੜੀਆਂ 80 ਬਚੀਆਂ ਫਿਰ ਉਹਨਾਂ ਵਾਸਤੇ ਲੜਾਈ ਜਾਰੀ ਰੱਖੋ। ਤਾਂ ਇਸੇ ਫਾਰਮੂਲੇ ਤੇ ਹੈਗੇ ਨੇ ਪੰਜਾਬ ਦੇ ਜਿਹੜੇ ਕਿਸਾਨ ਆਗੂ, ਕਿਉਂਕਿ ਦੇਖੋ ਗੱਲ ਕੀ ਹੈ ਕਿ ਆਪਾਂ ਕਿਸਾਨ ਅੰਦੋਲਨ ਦੇ ਦਰਮਿਆਨ ਇਹ ਚੀਜ਼ ਵੇਖੀ ਹੈ ਕਿ ਸਾਰੀਆਂ ਪਾਰਟੀਆਂ ਨੇ ਕਿਸਾਨਾਂ ਨੂੰ ਭਰਪੂਰ ਸਮਰਥਨ ਦਿੱਤਾ ਸੀ। ਉਹਨਾਂ ਚੋਂ ਆਮ ਆਦਮੀ ਪਾਰਟੀ ਤੇ ਇੱਕ ਇਹੋ ਜਿਹੀ ਪਾਰਟੀ ਹੈ ਕਿ ਅਸੀਂ ਜਦੋਂ ਦਿੱਲੀ 'ਚ ਗਏ ਸੀਗੇ, ਉੱਥੇ ਪਹੁੰਚਣ ਤੋਂ ਫੌਰੀ ਬਾਅਦ ਹੀ ਅਸੀਂ ਗਏ ਤੇ ਰਾਘਵ ਚੱਡਾ ਮੈਂ ਉੱਥੇ ਖੁਦ ਵੇਖਿਆ ਸੀਗਾ, ਸੰਗਤ ਨੂੰ ਪੁੱਛਦਾ ਦੱਸਦਾ, ਤਾਂ ਹਿਸਾਬ ਲਾ ਲਓ ਕਿ ਕਿੰਨੀ ਖਿਦਮਤ ਦੇ ਵਿੱਚ ਲੱਗੇ ਹੋਏ ਸੀਗੇ। ਤਾਂ ਜਿਸ ਪਾਰਟੀ ਨੇ ਇਸ ਪੱਧਰ ਤੇ ਜਾ ਕੇ ਅੰਦੋਲਨ ਦੇ ਵਿੱਚ ਸੇਵਾ ਵੀ ਕੀਤੀ ਹੋਵੇ ਜਾਂ ਰਾਜਨੀਤੀ ਵੀ ਕੀਤੀ ਹੋਵੇ, ਤਾਂ ਫਿਰ ਅੱਜ ਜਦੋਂ ਸੱਤਾ 'ਚ ਆ, ਚਾਹੇ ਕੋਈ ਵੀ ਹੁੰਦੀ ਇਹਨਾਂ ਦੀ ਜਗ੍ਹਾ, ਉਹ ਕਿਸਾਨਾਂ ਦੇ ਉਲਟ ਨਹੀਂ ਜਾ ਸਕਦੇ। ਸੋ ਇਸ ਕਰਕੇ ਕਿਉਂਕਿ ਉਹ ਘੇਰੀ ਜਾਏਗੀ ਬਹੁਤ ਜਲਦੀ, ਤਾਂ ਹੀ ਇੱਕ ਬੜੀ ਵੱਡੀ ਸੂਚੀ ਕਿਸਾਨ ਆਗੂ ਵੀ ਲੈ ਜਾਂਦੇ ਆ ਤੇ ਨਾ ਅੱਗੋਂ ਉਹ ਵੀ ਨਹੀਂ ਕਰਦੇ, ਉਹ ਵੀ ਕਹਿੰਦੇ ਕਿ ਬਸ ਠੀਕ ਹੈ ਯੈਸਮੈਨ ਬਣ ਜਾਂਦੇ ਨੇ। ਇਸੇ ਕਰਕੇ ਆਪਾਂ ਚੰਨੀ ਹੋਰਾਂ ਵਾਲੇ ਕਾਰਜਕਾਲ ਦੇ ਦੌਰਾਨ ਵੀ ਜੇ ਦੇਖੀਏ ਮੀਟਿੰਗਾਂ ਹੁੰਦੀਆਂ ਰਹੀਆਂ, ਹੰਗਾਮੀ ਮੀਟਿੰਗਾਂ ਹੋਈਆਂ, ਤੇ ਫਿਰ ਬਾਅਦ ਦੇ ਵਿੱਚ ਹੋਇਆ ਕੀ ਸੀਗਾ ਕਿ ਬਕਾਇਆ ਰਾਸ਼ੀ ਜਿਹੜੀ ਸੀਗੀ, ਨਰਮਾ ਦਾ ਏਰੀਆ ਜਿਹੜਾ ਪ੍ਰਭਾਵਿਤ ਹੋਇਆ ਸੀਗਾ, ਤਾਂ ਉਹ ਬਕਾਇਆ ਰਾਸ਼ੀ ਆ ਕੇ ਭਗਵੰਤ ਮਾਨ ਜੀ ਦੇ ਕਾਰਜਕਾਲ ਦੇ ਵਿੱਚ ਵੰਡੀ ਗਈ ਸੀ। ਚੰਨੀ ਸਾਹਿਬ ਤੇ ਚਲੇ ਗਏ ਸਨ,
ਤਾਂ ਉਸ ਤਰ੍ਹਾਂ ਮਤਲਬ ਕਿ ਯੈਸ ਮੈਨ ਉਹ ਬਣ ਕੇ ਸਾਰਾ ਕੁਝ ਸੁਣੀ ਜਾ ਰਹੇ ਸੀ, ਪਰ ਕੁਛ ਚੀਜ਼ਾਂ ਜਿਹੜੀਆਂ ਉਹ ਇੰਨੀਆਂ ਸਲੋ ਸੀ ਪ੍ਰੋਸੀਜਰ ਦੇ ਵਿੱਚ ਕਿ ਉਹਨਾਂ ਦਾ ਕਾਰਜਕਾਲ ਹੀ ਖਤਮ ਹੋ ਗਿਆ। ਸੋ ਆਈਓ ਗੱਲ ਆ, ਇਸੇ ਕਰਕੇ ਜਿਹੜੇ ਕਿਸਾਨ ਆਗੂ ਆ ਉਹ ਵੀ ਇਸ ਚੀਜ਼ ਨੂੰ ਸਮਝਦੇ ਆ ਕਿ ਦਾਵਾ ਸਾਡਾ ਕਾਇਮ ਆ, ਤੇ ਇਹਨਾਂ ਨੂੰ ਵੀ ਪਤਾ ਕਿ ਅਸੀਂ ਕਿਸਾਨਾਂ ਦੇ ਉਲਟ ਨਹੀਂ ਜਾ ਸਕਦੇ, ਇਹ ਵੀ ਯੈਸ ਮੈਨ ਬਣ ਕੇ ਮੋਹਰ ਪਾਈ ਜਾ ਰਹੇ ਆ। ਜੀ, ਬਿਲਕੁਲ। ਅਗਲੀ ਗੱਲ ਕਰੀਏ, ਪੰਜਾਬ ਦੇ ਇੱਕ ਮਸ਼ਹੂਰ IAS ਨੇ ਮੰਗੀ ਹੈ ਜੀ VRS। ਹਾਂਜੀ, ਦੇਖੋ ਇਹ ਹੈਗੀ ਆ ਬੀਬੀ ਅੰਮ੍ਰਿਤ ਕੌਰ ਗਿੱਲ, ਬੜੇ ਜਿੱਦਾਂ ਕਹਿ ਲਓ ਕਿ ਫੇਮਸ IAS ਅਫਸਰ ਨੇ ਇਹ। ਤਾਂ ਬੀਬੀ ਜੀ ਬਾਰੇ ਖਬਰ ਆਈ ਆ ਕਿ ਇਹਨਾਂ ਨੇ ਜਿਹੜੀ ਵਲੰਟੀਅਰਲੀ ਰਿਟਾਇਰਮੈਂਟ ਸਕੀਮ ਹੁੰਦੀ ਆ, ਉਹਦੇ ਤਹਿਤ VRS ਜਿਹਨੂੰ ਕਹਿੰਦੇ ਆ, ਕਿ ਉਹਦੇ ਤਹਿਤ ਅਰਜ਼ੀ ਪਾ ਦਿੱਤੀ ਆ ਕਿ ਬਈ ਮੈਨੂੰ ਛੁੱਟੀ ਦਿਓ। ਵੈਸੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ, ਕਿ ਤੁਹਾਨੂੰ ਵੈਸੇ ਪਤਾ ਵੀ ਹੋਏਗਾ, ਤੁਸੀਂ ਜ਼ਿਆਦਾ ਮੇਰੇ ਨਾਲੋਂ ਸਮਝਦਾਰ ਹੋ। ਤਾਂ ਇਹਨਾਂ ਨੇ ਇੱਕ ਨਿਯਮ ਬਣਾਇਆ ਹੋਇਆ ਕਿ ਜਦੋਂ ਵੀ ਕਿਤੇ ਮੰਨ ਲਓ ਇਸ ਤਰ੍ਹਾਂ ਦੀ ਨੌਬਤ ਆਉਂਦੀ ਆ VRS ਲੈਣ ਵਾਲੀ, ਤਾਂ ਸਭ ਤੋਂ ਪਹਿਲਾਂ ਕੀ ਹੋਏਗਾ ਕਿ ਤੁਹਾਨੂੰ 2 ਮਹੀਨੇ ਪਹਿਲਾਂ ਪੰਜਾਬ ਗਵਰਨਮੈਂਟ ਨੂੰ ਨੋਟਿਸ ਦੇਣਾ ਪਵੇਗਾ। ਤੇ ਇਹਨਾਂ ਨੇ ਆਪਣਾ ਨੋਟਿਸ ਦੇ ਦਿੱਤਾ। ਹਾਲਾਂਕਿ ਖਬਰ ਇਹ ਆ ਰਹੀ ਆ ਰਾਜਕਰਨਵੀਰ ਸਿੰਘ ਜੀ ਕਿ ਥੋੜੀ ਨਾਰਾਜ਼ਗੀ ਚੱਲ ਰਹੀ ਹੈ ਸਰਕਾਰ ਦੇ ਨਾਲ, ਥੋੜੀ ਨਾਰਾਜ਼ਗੀ ਹੈ, ਪਰੰਤੂ ਕਿਉਂਕਿ ਅਫਸਰਾਂ ਦਾ ਅਸੀਂ ਕੱਲ ਵੀ ਜਾਂ ਪਰਸੋਂ ਜਦੋਂ ਵੀ ਕਿਤੇ ਗੱਲ ਕਰਾਂਗੇ ਤਾਂ ਆਪਾਂ ਅਫਸਰਾਂ ਦੀ ਇੱਕ ਕਾਮਨ ਗੱਲ ਕਰਾਂਗੇ ਕਿ ਗੱਲ ਇਹ ਆ ਕਿ ਬਈ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਰੌਲਾ ਹੋਏਗਾ, ਜਿਵੇਂ ਆਪਾਂ ਅਵਨੀਤ ਕੌਰ ਜਿਹੜੇ ਕਿ SSP ਸਨ ਫਰੀਦਕੋਟ, ਉਹਨਾਂ ਦੀ ਮਿਸਾਲ ਲੈ ਲਈਏ ਹਾਲ ਹੀ ਦਿਨਾਂ ਵਿੱਚ, ਮੈਂ ਤਾਂ ਹੀ ਕਹਿ ਰਿਹਾ ਕਿ ਭਾਵੇਂ ਅੱਜ ਕਰ ਲਓ, ਕੱਲ ਕਰ ਲਓ, ਪਰਸੋਂ ਕਰ ਲਓ, ਇਹ ਕਾਮਨ ਨਿਕਲੇਗੀ ਗੱਲ ਕਿ ਜਦੋਂ ਵੀ ਕਿਤੇ ਅਫਸਰ ਕਿਸੇ ਨੂੰ ਇਸ ਤਰ੍ਹਾਂ ਤਬਦੀਲ ਕੀਤਾ ਜਾਂਦਾ, ਟ੍ਰਾਂਸਫਰ ਕੀਤਾ ਜਾਂਦਾ ਹੈ, ਜਾਂ ਉਹਦਾ ਕੋਈ ਕੌਨਫਲਿਕਟ ਚੱਲ ਰਿਹਾ ਹੁੰਦਾ, ਜਦ ਤੱਕ ਉਹ ਸਰਵਿਸ ਦੇ ਵਿੱਚ ਹੈ ਤਦ ਤੱਕ ਉਹ ਖੁੱਲ ਕੇ ਸਰਕਾਰ ਦੇ ਬਰਖਲਾਫ ਕੋਈ ਗੱਲ ਨਹੀਂ ਕਰਦਾ। ਤਾਂ ਬੀਬੀ ਅਵਨੀਤ ਕੌਰ ਨੂੰ ਜਦੋਂ ਪੁੱਛਿਆ ਗਿਆ, ਹਾਲਾਂਕਿ ਚਰਚੇ ਖੂਬ ਰਹੇ ਕਿ ਸਥਾਨਕ MLA ਦੇ ਨਾਲ ਉਹਨਾਂ ਦਾ ਥੋੜਾ ਮਤਲਬ ਕਿ ਕਹਿ ਲਓ ਕਿ ਡਿਸਪਿਊਟ ਕਹਿ ਲਓ ਜਾਂ ਕੁਝ ਵੀ ਕਹਿ ਲਓ, ਨਾਰਾਜ਼ਗੀ ਵਾਲਾ ਮਸਲਾ ਸੀ, ਪਰ ਬੀਬੀ ਜੀ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਕਿ ਦੇਖੋ ਮਤਲਬ ਕਿ ਇਹ ਰੂਟੀਨ ਦਾ ਕੰਮ ਹੈ ਬਈ, ਅਸੀਂ ਸਰਵਿਸ ਕਰਨੀ ਹੈ, ਬਸ ਠੀਕ ਠਾਕ ਆ। ਇਸੇ ਤਰ੍ਹਾਂ ਮੁਕਤਸਰ ਦੇ SSP ਦਾ ਤਬਾਦਲਾ ਹੋਇਆ, ਉਹਦੇ ਬਾਰੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਕਈ ਤਰ੍ਹਾਂ ਦੇ ਚਰਚੇ ਆ ਇਸੇ ਤਰ੍ਹਾਂ ਦੀ ਪੋਲਿਟਿਕਸ ਨੂੰ ਲੈ ਕੇ। ਤਾਂ ਗੱਲ ਇਹ ਆ ਕਿ ਅੰਮ੍ਰਿਤ ਕੌਰ ਗਿੱਲ ਹੋਰਾਂ ਨੇ ਇਹ ਗੱਲ ਕਹੀ, ਵੈਸੇ ਚਰਚੇ ਮੈਂ ਜਿਵੇਂ ਕਹਿ ਰਿਹਾ ਕਿ ਉਹ ਕੁਝ ਸਰਕਾਰ ਦੇ ਰਵੱਈਏ ਤੋਂ ਥੋੜਾ ਕਹਿੰਦੇ ਆ ਕਿ ਖਫਾ ਨਹੀਂ, ਤਾਂ ਦੂਜੇ ਪਾਸੇ ਉਹ ਜਦੋਂ ਮਤਲਬ ਕਿ ਖਫਾ ਨਹੀਂ, ਤਾਂ ਹੁਣ ਖੁੱਲ ਕੇ ਕਿਉਂਕਿ ਸਰਵਿਸ ਦੇ ਵਿੱਚ 2 ਮਹੀਨੇ ਪਹਿਲਾਂ ਉਹਨਾਂ ਨੇ ਨੋਟਿਸ ਦਿੱਤਾ, ਉਹ ਇਹ ਗੱਲ ਕਹਿ ਰਿਹਾ ਕਿ ਦੇਖੋ ਮੇਰੇ ਪਰਸਨਲ ਕਾਰਨ ਨੇ, ਪਰ ਇਹ ਸਮਝਿਆ ਜਾ ਰਿਹਾ ਕਿ ਇਸ ਤੋਂ ਬਾਅਦ ਉਹ ਵਿਦੇਸ਼ ਜਾ ਸਕਦੇ ਆ। ਤਾਂ ਬੀਬੀ ਅੰਮ੍ਰਿਤ ਕੌਰ ਗਿੱਲ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਚੱਲਦੇ ਆ। ਵੈਸੇ ਇਹਨਾਂ ਦਾ ਪਿਛਲੀ ਸਰਕਾਰ ਦੇ ਨਾਲ ਵੀ ਥੋੜਾ ਜਿਹਾ ਹੋ ਗਿਆ ਸੀਗਾ, ਤੁਹਾਨੂੰ ਯਾਦ ਹੋਏਗਾ 2019 ਚ ਪ੍ਰਗਟ ਸਿੰਘ ਨੇ ਇੱਕ ਵਾਰੀ ਸਦਨ 'ਚ ਗੱਲ ਚੁੱਕੀ ਸੀ ਕਿ ਸਪੋਰਟਸ ਡਿਪਾਰਟਮੈਂਟ ਦਾ ਹਾਲ ਹੈ ਕਿ ਸਾਡੇ ਕੋਲ ਕੱਛੇ ਖਰੀਦਣ ਜੋਗੇ ਪੈਸੇ ਨਹੀਂ ਹੈਗੇ। ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਡਾਇਰੈਕਟਰ ਬਣਾ ਕੇ ਭੇਜਿਆ ਗਿਆ ਸੀ ਤਾਂ ਇਹਨਾਂ ਨੇ ਉਹਦਾ ਸੰਭਾਲਣ ਤੋਂ ਇੱਕ ਵਾਰੀ ਇਨਕਾਰ ਕਰ ਦਿੱਤਾ ਸੀ ਸਾਫ਼ ਤੌਰ ਤੇ। ਮੈਂ ਕਿਹਾ ਬੇੜਾ ਗਰਕ ਆ, ਬੜਾ ਗਰਕ ਹੋ ਗਿਆ, ਮੈਂ ਕੀ ਕਰਾਂ। ਤਾਂ ਕਹਿਣ ਦਾ ਮਤਲਬ ਕਿ ਉਸ ਟਾਈਮ ਵੀ ਬੜੀ ਚਰਚਾ ਚੱਲੀ ਸੀ ਇਸ ਅਫਸਰ ਦੀ। ਜਿਹੜੀ ਖਾਸੀਅਤ ਇਹ ਸਮਝੀ ਜਾਂਦੀ ਹੈ ਜਾਂ ਸੁਣੀ ਜਾਂਦੀ ਆ ਕਿ ਜਿੱਥੇ ਕਿਤੇ ਗਲਤ ਹੋਵੇ, ਜਿੱਥੇ ਕਿਤੇ ਮਤਲਬ ਕਿ ਇਹੋ ਜਿਹਾ ਕੁਝ ਹੋਵੇ ਤੇ ਉੱਥੇ ਇਹ ਬੀਬੀ ਜਿਹੜੀ ਆ ਅਫਸਰ ਇਹ ਅੜ ਜਾਂਦੀ ਹੈ। ਸੋ ਇਹ ਇੱਕ ਕਾਰਨ ਸਮਝਿਆ ਜਾ ਰਿਹਾ ਜਾਂ ਚਰਚਾ ਦਾ ਵਿਸ਼ਾ, ਪਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਨਹੀਂ, ਮੇਰੇ ਪਰਸਨਲ ਕੁਝ ਕਾਰਨ ਨੇ ਜਿਸ ਕਰਕੇ ਮੈਂ VRS ਦੀ ਡਿਮਾਂਡ ਕੀਤੀ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਸਕੂਲ ਵਿੱਚ ਸਿੱਖ ਵਿਦਿਆਰਥੀਆਂ ਦੇ ਪੱਗ ਬੰਨਣ ਤੇ ਰੋਕ। ਦੇਖੋ ਇਹ ਖਬਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਆਪਾਂ ਨੂੰ ਕਰਨੇ ਨੂੰ ਮਿਲ ਜਾਂਦੀ ਆ, ਪਰ ਕਿਉਂ ਐਸਾ ਵਾਪਰਦਾ। ਮੈਂ ਤੇ ਅੱਜ ਹੀ ਪੜ੍ਹ ਰਿਹਾ ਸੀਗਾ, ਇੱਕ ਖਬਰ ਸੀਗੀ ਕਿ ਸ਼ਾਇਦ ਤੁਹਾਡੀ ਇੱਥੇ US ਦੇ ਵਿੱਚ 에ਅਰਫੋਰਸ ਦੇ ਵਿੱਚ ਇੱਕ ਭਾਰਤੀ ਸਿੱਖ ਨੂੰ ਜਿਹੜਾ ਦਸਤਾਰਧਾਰੀ ਹੈ ਉਹਨੂੰ ਸ਼ਾਮਲ ਕੀਤਾ ਗਿਆ। ਕੀ ਗੱਲ ਇਹ ਸਕੂਲਾਂ ਵਾਲੇ ਕੋਈ ਅਖਬਾਰ ਨਹੀਂ ਪੜ੍ਹਦੇ, ਕੋਈ ਐਸੀ ਕੋਈ ਇਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਕਿ ਦਸਤਾਰ ਦੀ ਅਹਿਮੀਅਤ ਕੀ ਆ, ਦਸਤਾਰ ਦੀ ਸਿੱਖ ਧਰਮ ਦੇ ਵਿੱਚ ਕੀ ਮਹੱਤਤਾ, ਔਰ ਇਸ ਤੋਂ ਇਲਾਵਾ ਅੱਜ ਦਸਤਾਰ ਦਾ ਕੀ ਜਸ ਆ ਪੂਰੀ ਦੁਨੀਆ ਦੇ ਵਿੱਚ। ਇਹਨਾਂ ਚੀਜ਼ਾਂ ਤੋਂ ਸਗੋਂ ਇਹਨਾਂ ਨੂੰ ਤੇ ਇਹ ਜਿਹੜੇ ਸਕੂਲ ਨੇ, ਚਾਹੇ ਸਾਈਆਂ ਦੇ ਸਕੂਲ ਹੋਣ, ਕੋਈ ਵੀ ਸਕੂਲ ਆ ਜਿਹੜਾ ਓਪਨਲੀ ਐਡਮਿਟ ਮਤਲਬ ਕਿ ਕਰਦਾ ਹੈ ਕਿ ਅਸੀਂ ਸਿੱਖਿਆ ਦਿੰਦੇ ਹਾਂ ਜੀ ਬੱਚਿਆਂ ਨੂੰ, ਜਿਹੜਾ ਮਰਜ਼ੀ ਆ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਤੇ ਫਖਰ ਹੋਣਾ ਚਾਹੀਦਾ ਇਸ ਗੱਲ ਦਾ, ਚਾਹੇ ਉਹ ਕਿਸੇ ਦਾ ਵੀ ਆ, ਚਾਹੇ ਕੋਈ ਸਨਾਤਨ ਸਮਾਜ ਦਾ ਕੋਈ ਹਿੱਸਾ ਚਲਾ ਰਿਹਾ ਹੋਵੇ।
ਉਹਨਾਂ ਨੂੰ ਫਖਰ ਹੋਣਾ ਚਾਹੀਦਾ ਕਿ ਇੱਥੇ ਸਰਦਾਰਾਂ ਦੇ ਬੱਚੇ ਪੜ੍ਹਦੇ ਨੇ। ਪਰ ਅਫਸੋਸ ਦੀ ਗੱਲ ਹੈ। ਖੈਰ ਦੇਖੋ, ਇਹ ਮਾਮਲਾ ਜਿਹੜਾ ਸੀਗਾ ਉਹ ਕਾਫੀ ਭਖਿਆ। ਬਰੇਲੀ ਦਾ ਮਾਮਲਾ ਹੈ, ਉੱਤਰ ਪ੍ਰਦੇਸ਼ ਦਾ, ਜਿੱਥੇ ਇੱਕ ਸਕੂਲ ਨੇ ਪਾਬੰਦੀ ਲਾ ਦਿੱਤੀ, ਮਤਲਬ ਕਿ ਪ੍ਰਾਰਥਨਾ ਸਭਾ 'ਚ ਹਦਾਇਤ ਕਰ ਦਿੱਤੀ ਸਵੇਰ ਟਾਈਮ, ਮਾਰਨਿੰਗ ਟਾਈਮ 'ਚ। ਇਹ ਹੈਗਾ ਸੈਂਟ ਫਰਾਂਸਿਸ ਸਕੂਲ ਹੈ ਜਿਹੜਾ, ਬਈ ਕੋਈ ਵੀ ਵਿਦਿਆਰਥੀ ਪੱਗ, ਕਿਰਪਾਨ, ਕੜਾ, ਮਤਲਬ ਕਿ ਕਕਾਰ ਕੋਈ ਪਹਿਨ ਕੇ ਨਹੀਂ ਆਏਗਾ। ਤਾਂ ਫਿਰ ਰੌਲਾ ਪੈ ਗਿਆ ਜਦੋਂ ਬੱਚਿਆਂ ਨੇ ਇਹ ਗੱਲ ਜਾ ਕੇ ਮਾਂ ਪਿਓ ਨੂੰ ਦੱਸੀ ਕਿ ਉਹ ਤੇ ਆਹ ਗੱਲ ਕਹਿੰਦੇ ਨੇ। ਤੇ ਸਿੱਖ ਭਾਈਚਾਰਾ ਬਰੇਲੀ ਦੇ ਏਰੀਏ ਦੇ ਵਿੱਚ ਨਾ ਬੜੇ ਸਿੱਖ ਰਹਿੰਦੇ ਨੇ, ਅੱਛੀ ਖਾਸੀ ਗਿਣਤੀ ਹੈ ਸਿੱਖਾਂ ਦੀ। ਤਾਂ ਫਿਰ ਉਹਨਾਂ ਨੇ ਜਦੋਂ ਮਾਮਲਾ ਚੁੱਕਿਆ, ਫਿਰ ਹੰਗਾਮਾ ਵੀ ਹੁੰਦਾ, ਤੁਹਾਨੂੰ ਪਤਾ, ਜ਼ੋਰ ਸ਼ੋਰ ਦੇ ਨਾਲ। ਨਗਰ ਮੈਜਿਸਟ੍ਰੇਟ ਜਿਹੜੇ ਸੀਗੇ ਰਾਜੀਵ ਪਾਂਡੇ, ਉਹ ਪਹੁੰਚੇ ਤੇ ਉਹਨਾਂ ਨੇ ਸਿੱਖ ਭਾਈਚਾਰੇ ਨੂੰ ਸਮਝਾਇਆ ਕਿ ਆਪਾਂ ਗੱਲ ਕਰਨੀ, ਕੋਈ ਚੱਕਰ ਨਹੀਂ। ਫਿਰ ਉਹਨਾਂ ਨੇ ਤਲਬ ਕੀਤਾ ਸਕੂਲ ਦੀ ਜਿਹੜੀ ਪ੍ਰਿੰਸੀਪਲ ਬੀਬੀ ਸੀਗੀ, ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਦੇਖੋ, ਸਾਨੂੰ ਗਲਤਫਹਿਮੀ ਹੋ ਗਈ ਸੀਗੀ, ਇਹਦੇ ਲਈ ਅਸੀਂ ਖਿਮਾ ਦੇ ਯਾਚਕ ਹਾਂ ਤੇ ਸਾਨੂੰ ਅਫਸੋਸ ਹੈ ਇਸ ਗੱਲ ਦਾ ਕਿ ਇੱਥੋਂ ਤੱਕ ਪਹੁੰਚੀ ਆ। ਚਲੋ ਮਾਮਲਾ ਖਤਮ ਹੋ ਗਿਆ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਬੰਗਲੌਰ ਦੇ ਵਿੱਚ ਜਦੋਂ ਉਹ ਚੱਲਿਆ ਸੀ ਹਿਜਾਬ ਦਾ ਮਸਲਾ ਕਰਨਾਟਕ ਦੇ ਵਿੱਚ, ਕਿੱਡੀ ਵੱਡੀ ਕੰਟਰੋਵਰਸੀ ਹੋਈ ਸੀ। ਤਾਂ ਉਸ ਤੋਂ ਬਾਅਦ ਹਾਈ ਕੋਰਟ ਤੱਕ ਮਸਲਾ ਗਿਆ ਕਿ ਇਹ ਸਕੂਲਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਨਜ਼ੀਰਾਂ ਨੇ ਉਹ ਵੀ ਯਾਦ ਨਹੀਂ ਰਹਿੰਦੀਆਂ। ਹੈਰਾਨਗੀ ਦੀ ਗੱਲ ਹੈ ਕਿ ਤੁਹਾਨੂੰ ਸਕੂਲ ਦੇ ਜਿਹੜੇ ਪ੍ਰਬੰਧਕੀ ਮੋਹਤਬਰ ਨੇ, ਕਿ ਉਹਨਾਂ ਨੂੰ ਇਹਨਾਂ ਗੱਲਾਂ ਦੀ ਨੌਲੇਜ ਹੀ ਹੈ ਨਹੀਂ, ਫਿਰ ਤੇ ਸਕੂਲ ਉਹ ਕਿੱਦਾਂ ਚਲਾ ਰਹੇ ਨੇ, ਇਹ ਵੀ ਇੱਕ ਸਵਾਲ ਖੜਾ ਹੋਏਗਾ। ਜੀ, ਜੀ ਬਿਲਕੁਲ। ਧਿਆਨ ਨਹੀਂ ਰੱਖਦੇ ਜੀ, ਮਨ ਮਰਜ਼ੀਆਂ ਜਿਹੜੀਆਂ ਉਹ ਕਰਦੇ ਆ, ਤੇ ਫਿਰ ਓਬਵੀਅਸਲੀ ਫਿਰ ਇਹਦੇ ਵਿਵਾਦ ਹੁੰਦੇ ਆ। ਸੋ ਤੇ ਕੁਝ ਕੁ ਖਬਰਾਂ ਹੋਰ ਕਰਨੀਆਂ, ਫਿਰ ਆਪਾਂ ਕਾਲਸ ਲੈਣੀਆਂ। ਤੇ ਕਾਲਸ ਕਰਨ ਦੇ ਲਈ ਨੰਬਰ ਸਟੂਡੀਓ ਦਾ ਹੈ 408 272 ਤੇ 5200, 4082725200 ਦੇ ਉੱਤੇ ਤੁਸੀਂ ਕਾਲ ਕਰ ਸਕੋਗੇ। ਸਾਬਕਾ IG ਸਮੇਤ 3 ਪੁਲਿਸ ਵਾਲਿਆਂ ਨੂੰ 3-3 ਸਾਲ ਦੀ ਕੈਦ ਜੀ। ਜੀ ਬਿਲਕੁਲ, ਇਹ ਮਾਮਲਾ ਕਹਿ ਲਓ ਕਿ ਉਸ ਦੌਰ ਦਾ ਹੀ ਹੈ ਜਿਸ ਦੌਰ ਦੇ ਵਿੱਚ ਬੰਦੇ ਇਹਨਾਂ ਨੇ ਖਪਾਏ, ਤੇ ਹੁਣ ਉਹ ਮਤਲਬ ਕਿ ਕਹਿ ਲਓ ਕਿ ਸਿੰਬੋਲਿਕਲੀ ਸਮਝ ਲਓ ਬਈ ਉਹ ਥੋੜਾ ਬਹੁਤਾ ਨਿਆਂ ਹੋਣਾ ਸਟਾਰਟ ਹੋਇਆ ਹੈ। ਪਰ ਬਹੁਤ ਲੰਬਾ ਸਮਾਂ ਬੀਤ ਜਾਣ ਦੇ ਬਾਅਦ, ਕਿਉਂਕਿ ਆਪਾਂ ਦੇਖ ਰਹੇ ਹਾਂ ਕਿ 90, 92, 94 ਵਾਲੇ ਜਿਹੜੇ ਕੇਸ ਸੀਗੇ ਨਾ, ਹੁਣ ਉਹ ਸਜ਼ਾ ਤੱਕ ਗਏ ਨੇ। ਹਾਲਾਂਕਿ ਇਹਨੂੰ ਮੈਂ ਅਧੂਰਾ ਮੰਨਦਾ ਹਮੇਸ਼ਾ, ਇਹ ਅਧੂਰਾ ਇਨਸਾਫ ਹੈ। ਪਰ ਇਹਦੇ 'ਚ ਕੋਰਟਾਂ ਦਾ ਕੋਈ ਕਸੂਰ ਨਹੀਂ। ਜੇ ਆਪਾਂ ਆਖੀਏ ਕਿ ਕੋਰਟਾਂ ਜੀ ਇੱਥੋਂ ਦੀਆਂ ਏਦਾਂ ਓਦਾਂ, ਜੁਡੀਸ਼ਰੀ ਸਿਸਟਮ ਉਹ ਤੇ ਆਪਣੇ ਹਿਸਾਬ ਕਿਤਾਬ ਦੇ ਨਾਲ ਇਹਨਾਂ ਦੀ ਮੰਜੀ ਟਿਕਾ ਕੇ ਠੋਕ ਰਹੇ ਨੇ। ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਸੀ, ਇਹਦੇ ਵਿੱਚ ਜਿਹੜਾ ਇਹ ਸਾਬਕਾ IPS ਆ, ਇਹ ਤੇ ਕੁਛ ਜਿਹੜੇ ਹੋਰ ਇਹਦੇ ਨਾਲ ਦੇ ਆ, ਇੱਕ ਤੇ ਮੇਰੇ ਖਿਆਲ ਦੇ ਨਾਲ ਸੇਵਾ ਮੁਕਤ DSP ਉਦਮ ਸਿੰਘ, IG ਜਿਹੜਾ ਸੇਵਾ ਮੁਕਤ ਬਲਕਾਰ, ਇਸ ਤੋਂ ਇਲਾਵਾ ਇੱਕ ਮੌਜੂਦਾ ਸਬ ਇੰਸਪੈਕਟਰ ਆ ਸਾਹਿਬ ਸਿੰਘ, ਇਹਨਾਂ ਨੂੰ ਸਾਰਿਆਂ ਨੂੰ ਮਤਲਬ ਕਿ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ। 3-3 ਸਾਲ ਦੀ ਕੈਦ ਹੈ, ਪਰ ਬਹੁਤ ਥੋੜੀ ਸਜ਼ਾ ਹੈ ਜੇ ਆਪਾਂ ਇਹਨਾਂ ਨੂੰ ਦੇਖੀਏ ਕਿ ਮਾਮਲਾ ਕੀ ਹੈ ਕਿ 1992 ਦੇ ਵਿੱਚ ਇਹਨਾਂ ਨੇ ਸੁਰਜੀਤ ਸਿੰਘ ਨਾਮੀ ਵਿਅਕਤੀ ਜਿਹੜਾ ਉਹ ਚੁੱਕਿਆ, ਤੇ ਫਿਰ ਪੁਲਿਸ ਕਸਟਡੀ ਚੋਂ ਹੀ ਉਹ ਬੰਦਾ ਲਾਪਤਾ ਹੋ ਗਿਆ। ਹੁਣ ਲਾਪਤਾ ਇੱਕ ਸ਼ਬਦ ਆ, ਪਰ ਆਪਾਂ ਨੂੰ ਪਤਾ ਹੈ ਕਿ ਇਸ ਲਾਪਤਾ ਸ਼ਬਦ ਦੇ ਹੇਠ ਲਾਸ਼ ਪਤਾ ਕਿੱਦਾਂ ਹੋਇਆ। ਸਾਰਾ ਕੁਝ ਲਾਪਤਾ ਨਹੀਂ, ਲਾਸ਼ ਪਤਾ, ਕਿ ਲਾਪਤਾ ਨਹੀਂ, ਲਾਸ਼ ਬਣਾ ਕੇ ਇਹਨਾਂ ਨੂੰ ਪਤਾ ਕਿ ਕਿੱਥੇ ਸੁੱਟ ਦਿੱਤਾ। ਇਹ ਸਭ ਮਤਲਬ ਕਿ ਹੁਣ ਜੋ ਮਰਜ਼ੀ ਹੈ, ਕਾਨੂੰਨ ਆਪਣੀਆਂ ਮਜਬੂਰੀਆਂ ਜੋ ਮਰਜ਼ੀ ਗਿਣਾਵੇ, ਆਪਾਂ ਨੂੰ ਪਤਾ ਹੈ ਕਿ ਉਸ ਦੌਰ ਦੇ ਵਿੱਚ ਕੀ ਹੋਇਆ, ਕੀ ਵਾਪਰਿਆ। ਤਾਂ ਹੁਣ ਮਾਮਲਾ ਕੀ ਹੁੰਦਾ, ਆਪਾਂ ਅੱਗੇ ਵੀ ਗੱਲ ਕੀਤੀ, ਮੈਂ ਤੁਹਾਡੇ ਨਾਲ ਇਹ ਗੱਲ ਜਾਂ ਇਹ ਜਾਣਕਾਰੀ ਹਮੇਸ਼ਾ ਸਾਂਝੀ ਕੀਤੀ ਹੈ ਕਿ ਅਸਲ 'ਚ ਇਹਨਾਂ ਨੂੰ ਸਜ਼ਾ ਕਤਲ ਦੀ ਮਿਲ ਹੀ ਨਹੀਂ ਰਹੀ। ਸਜ਼ਾ ਇਹਨਾਂ ਨੂੰ ਮਿਲ ਰਹੀ ਹੈ ਬੰਦਾ ਚੁੱਕਣ ਜਾਂ ਨਜਾਇਜ਼ ਹਿਰਾਸਤ 'ਚ ਰੱਖਣ ਦੀ। ਤੇ ਜੇ ਮੰਨ ਲਓ, ਕਿਉਂਕਿ ਹੁਣ ਲਾਸ਼ ਮਿਲੀ ਹੋਵੇ, ਪੋਸਟਮਾਰਟਮ ਹੋਇਆ ਹੋਵੇ, ਸੱਟਾਂ ਦੇ ਨਿਸ਼ਾਨ ਜਾਂ ਸਾਰਾ ਕੁਝ ਮਿਲਿਆ, ਤਾਂ ਹੀ ਉਹ ਕਤਲ ਪ੍ਰੂਵ ਹੋਏਗਾ ਨਾ। ਸੋ ਇਹਨਾਂ ਚੀਜ਼ਾਂ ਦਾ ਹੁਣ ਇਹਨਾਂ ਨੂੰ ਬੈਨੀਫਿਟ ਮਿਲ ਰਿਹਾ। ਇਹੀ ਹੁੰਦਾ ਹੈ ਕਿ ਜੇ ਸਮੇਂ ਸਿਰ, ਚਾਹੇ ਉਹ ਜ਼ੁਲਮ ਕੋਈ ਆਮ ਬੰਦਾ ਕਰ ਰਿਹਾ, ਚਾਹੇ ਉਹ ਜ਼ੁਲਮ ਕੋਈ ਸਰਕਾਰ ਦਾ ਪੁਰਜਾ ਕਰ ਰਿਹਾ ਹੈ, ਜੇ ਵੇਲੇ ਸਿਰ ਆਵਾਜ਼ਾਂ ਨਹੀਂ ਉੱਠਦੀਆਂ, ਵੇਲੇ ਸਿਰ ਕਾਰਵਾਈਆਂ ਨਹੀਂ ਹੁੰਦੀਆਂ, ਉਹਦਾ ਅੰਜਾਮ ਆ ਹੁੰਦਾ ਜੋ ਆ ਪੰਜਾਬ 'ਚ ਹੋਇਆ ਕਿ 30 ਸਾਲ ਬਾਅਦ। ਠੀਕ ਹੈ, ਕਾਨੂੰਨ ਆਪਣਾ ਕੰਮ ਕਰ ਰਿਹਾ, ਪਰ ਕਾਨੂੰਨ ਦੇ ਸਾਹਮਣੇ ਜੋ ਫਾਈਲ ਹੈ ਉਹਦੇ ਹਿਸਾਬ ਨਾਲ ਹੀ ਚੱਲਿਆ ਜਾਏਗਾ। ਪਰ ਫਿਰ ਵੀ ਕਿਡਨੈਪਿੰਗ ਤਾਂ ਬਣਦੀ ਹੈ ਨਾ, ਜੇ ਸਾਬਤ ਹੁੰਦਾ ਕਿ ਨਾ ਬੰਦਾ ਚੁੱਕਿਆ ਹੈ, ਅਗਵਾ ਕੀਤਾ ਜਾਂ ਇਲੀਗਲ ਢੰਗ ਦੇ ਨਾਲ ਉਹਨੂੰ ਹਿਰਾਸਤ ਦੇ ਵਿੱਚ ਲਿਆ, ਤਾਂ 3 ਸਾਲ ਦੀ ਸਜ਼ਾ ਤਾਂ ਕੀ ਹੈ ਕਿ ਬਰਜ਼ਮਾਨਤ ਰਿਹਾ ਹੋ ਜਾਏਗਾ ਬੰਦਾ।
ਕਿਉਂਕਿ 3 ਸਾਲ ਤੱਕ ਜਿਹੜੀ ਵੀ ਕਨਵੈਕਸ਼ਨ ਹੁੰਦੀ ਹੈ ਨਾ ਰਾਜ ਕਰਮਵੀਰ ਸਿੰਘ ਜੀ, ਉਹਨੂੰ ਖੜੇ ਪੈਰ ਜ਼ਮਾਨਤ ਮਿਲ ਜਾਂਦੀ ਹੈ। ਸੋ ਆ ਰੱਟਾ ਹੁੰਦਾ ਉਹਦੇ 'ਚ। ਠੀਕ ਹੈ। ਜੀ, ਜੀ, ਜੀ। ਅਗਲੀ ਗੱਲ ਕਰਕੇ ਫਿਰ ਆਪਾਂ ਬ੍ਰੇਕ ਲੈਣੀ ਤੇ ਬ੍ਰੇਕ ਤੋਂ ਬਾਅਦ 'ਚ ਕਾਲਸ ਲੈਣੀਆਂ ਆ। 9 ਵਜੇ ਤੱਕ ਆਪਣਾ ਇਹ ਪ੍ਰੋਗਰਾਮ ਰਹੇਗਾ। ਲਾਪਤਾ ਹੋਏ ਪਰਿਵਾਰ ਦੀਆਂ ਲਾਸ਼ਾਂ ਨਹਿਰ 'ਚੋਂ ਮਿਲੀਆਂ। ਹਾਂਜੀ, ਇਹ ਨਾ ਪਰਿਵਾਰ ਗਿਆ ਸੀਗਾ ਮੇਰੇ ਖਿਆਲ ਦੇ ਨਾਲ ਦਰਬਾਰ ਸਾਹਿਬ ਗਿਆ ਸੀਗਾ ਮੱਥਾ ਟੇਕਣ। ਉਸ ਤੋਂ ਬਾਅਦ ਭੇਤ ਭਰੀ ਹਾਲਤ ਦੇ ਵਿੱਚ ਇਹ ਪਰਿਵਾਰ ਜਿਹੜਾ ਹੈ ਉਹ ਲਾਪਤਾ ਹੋ ਜਾਂਦਾ ਹੈ। ਇਹ ਮੇਰੇ ਖਿਆਲ ਦੇ ਨਾਲ ਫਰੀਦਕੋਟ ਦੀ ਭਾਨ ਸਿੰਘ ਕਲੋਨੀ ਤੋਂ ਲਗਭਗ 1.5 ਮਹੀਨਾ ਪਹਿਲਾਂ ਗੁਰਸਿੱਖ ਫੈਮਿਲੀ ਸੀਗੀ, ਇਹ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਨਿਕਲੀ ਸੀਗੀ। ਉਸ ਤੋਂ ਬਾਅਦ ਮਤਲਬ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਭੇਤ ਭਰੀ ਹਾਲਤ ਦੇ ਵਿੱਚ ਇਹ ਫੈਮਿਲੀ ਜਿਹੜੀ ਆ ਗਾਇਬ ਹੋ ਜਾਂਦੀ ਆ। ਹੁਣ ਜਦੋਂ ਥੋੜਾ ਜਿਹਾ, ਕਿਉਂਕਿ ਆਪਾਂ ਦੇਖਿਆ ਹੀ ਨਾ, ਤੁਸੀਂ ਜੇ ਫਰੀਦਕੋਟ ਕਿਤੇ ਗਏ ਹੋ ਤਾਂ ਬਿਲਕੁਲ ਸ਼ਹਿਰ ਦੇ ਬਾਹਰ-ਬਾਹਰ ਨਾ ਨਹਿਰਾਂ ਨਿਕਲਦੀਆਂ, ਬਿਲਕੁਲ ਸ਼ਹਿਰ ਦੇ ਜਿੱਦਾਂ ਕਹ ਲਓ ਕਿ ਬੁੱਕਲ ਦੇ ਵਿੱਚੋਂ। ਤਾਂ ਇਹ ਜਦੋਂ ਪਾਣੀ ਥੋੜਾ ਘੱਟ ਹੋਇਆ ਤੇ ਸਰਹੰਦ ਨਹਿਰ ਆ ਜਿਹੜੀ, 2 ਨਹਿਰਾਂ ਨੇ, ਇੱਕ ਵੱਡੀ ਨਹਿਰ ਆ, ਦੂਸਰੀ ਸਰਹੰਦ ਨਹਿਰ ਆ। ਤਾਂ ਸਰਹੰਦ ਨਹਿਰ ਦੇ ਵਿੱਚੋਂ ਇਹ ਕਾਰ ਨਿਕਲੀ ਜਿਹਨੂੰ ਕ੍ਰੇਨ ਦੀ ਇਮਦਾਦ ਦੇ ਨਾਲ ਕੱਢਿਆ ਗਿਆ, ਤਾਂ ਜਿਹਦੇ ਵਿੱਚ ਜਿਹੜਾ ਗੁਰਸਿੱਖ ਸੀਗਾ ਫੈਮਿਲੀ ਦਾ ਮੁਖੀ ਪਰਮਜੀਤ ਸਿੰਘ, ਉਹਨਾਂ ਦੀ ਧੀ ਸੀਗੀ ਰੁਪਿੰਦਰ ਕੌਰ, ਫਿਰ ਦੋਤਾ, ਇਹ ਸਾਰੇ ਜਿਹੜੇ ਸੀਗੇ ਉਹ ਕਾਰ ਤੇ ਨਿਕਲੇ ਸੀਗੇ। ਤੇ ਮਤਲਬ ਕਿ ਉਹ ਸਾਰੇ ਹੀ ਮ੍ਰਿਤਕ ਪਾਏ ਗਏ। ਤੋਂ ਇਹ ਮਤਲਬ ਕਿ ਜਿਹੜੇ ਉਹ ਮਹਿੰਦਰ ਸਿੰਘ ਆ ਜਿਨ੍ਹਾਂ ਦੇ ਜਵਾਈ ਸੀ, ਉਹਨਾਂ ਦੇ ਬਿਆਨ ਆ, ਉਹ ਜਿਹੜੀ ਗੱਲ ਕਹਿ ਰਿਹਾ ਮਤਲਬ ਕਿ ਉਹਨਾਂ ਦਾ ਜਵਾਈ ਹੋ ਗਿਆ, ਧੀ ਚਲੇ ਗਈ ਰੁਪਿੰਦਰ ਕੌਰ, 14 ਸਾਲ ਦੀ ਦੋਤੀ ਚਲੀ ਗਈ ਤੇ ਨਾਲ ਦੋਤਾ ਚਲੇ ਗਿਆ। ਤੇ ਗੱਲ ਇਹ ਆ ਕਿ ਇਹਨਾਂ ਨੇ ਇੱਕ ਸ਼ੱਕ ਜਤਾਇਆ, ਇੱਕ ਕਹ ਲਓ ਕਿ ਸ਼ੱਕ ਸ਼ੁਬਾ ਜਿੱਦਾਂ ਹੁੰਦਾ, ਉਹ ਕਹਿੰਦੇ ਆ ਕਿ ਇਹ ਕੋਈ ਹਾਦਸਾ ਨਹੀਂ ਹੈ, ਅਸਲ ਦੇ ਵਿੱਚ ਕੋਈ ਸਾਜ਼ਿਸ਼ ਰਚੀ ਗਈ ਹੈ। ਹੁਣ ਦੇਖੋ 2-3 ਚੀਜ਼ਾਂ ਹੁੰਦੀਆਂ ਨੇ, ਕਈ ਵਾਰ ਆਪਾਂ ਦੇਖਿਆ ਅੱਜ ਕੱਲ ਇਹ ਵੀ ਇੱਕ ਬੜਾ ਦੁਖਾਂਤਕ ਕੰਮ ਚੱਲਦਾ ਹੈ ਕਿ ਮਰਨ ਵਾਲੇ ਨਾਲ ਆਪਣੇ ਪਰਿਵਾਰ ਨੂੰ ਵੀ ਫਨਾਹ ਕਰ ਦਿੰਦੇ, ਨਾਲ ਉਹਨੂੰ ਵੀ ਖਤਮ ਕਰ ਦਿੰਦੇ ਨੇ। ਤੇ ਦੂਜੀ ਗੱਲ ਇਹ ਹੁੰਦੀ ਹੈ ਕਿ ਜੇ ਖੁਦਕੁਸ਼ੀ ਨਹੀਂ ਤੇ ਕੋਈ ਹਾਦਸਾ ਹੋ ਸਕਦਾ ਹੈ, ਪਰ ਪਰਿਵਾਰ ਦਾ ਯਾਨੀ ਪੀੜਤ ਧਿਰ ਦਾ ਇਹ ਦੋਸ਼ ਆ ਜਾਂ ਇਹ ਕਹਿ ਲਓ ਖਦਸ਼ਾ ਹੈ ਕਿ ਅਸਲ ਦੇ ਵਿੱਚ ਨਾ ਖੁਦਕੁਸ਼ੀ ਹੈ ਤੇ ਨਾ ਇਹ ਹਾਦਸਾ ਹੈ, ਅਸਲ ਦੇ ਵਿੱਚ ਇਹ ਕੋਈ ਸਾਜ਼ਿਸ਼ ਹੈ। ਤਾਂ ਬਿਲਕੁਲ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਕੀ ਵਾਕਿਆ ਕੋਈ ਖੁਦਕੁਸ਼ੀ ਦਾ ਜਾਂ ਹਾਦਸੇ ਦਾ ਮਾਮਲਾ ਹੈ ਜਾਂ ਇਹਨਾਂ ਦੇ ਨਾਲ ਕੋਈ ਵੈਰ ਕੱਢਿਆ ਗਿਆ ਜਾਂ ਸਾਜ਼ਿਸ਼ ਰਚੀ। ਜੀ, ਜੀ, ਜੀ। ਤੇ ਮਿੰਟੂ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਸਰੋਤਿਓ ਮੁੜ ਕੇ ਵਾਪਸ ਹਾਜ਼ਰ ਹੁੰਦੇ ਹਾਂ ਤੇ ਤੁਹਾਡੀਆਂ ਜਿਹੜੀਆਂ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408-272 ਤੇ 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਗੁਰੂ ਸਰੀਆ ਜੀ ਆਪਣੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਆਖਦੇ ਹਾਂ ਮਿੰਟੂ ਜੀ ਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਸਵਾਗਤ ਹੈ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਮਿੰਟੂ ਜੀ ਲੱਗਦਾ ਤੁਹਾਡਾ ਮਾਈਕ ਮਿਊਟ ਤੇ ਆ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਓ ਤੁਸੀਂ ਵੀ ਕਾਲ ਕਰਕੇ ਜੇ ਆਪਣਾ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ। ਨੰਬਰ ਸਟੂਡੀਓ ਦਾ ਹੈ ਆਫਿਸ ਦਾ 408272 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਮਿੰਟੂ ਜੀ ਨੂੰ ਪੁੱਛ ਸਕਦੇ ਹੈਗੇ ਆ। ਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆਪਣੇ ਕਾਲਰਸ ਦੇ ਵੱਲ ਵੱਧਦੇ ਆ। ਆਪਣੇ ਨਾਲ ਜੁੜੇ ਨੇ ਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮਿੰਟੂ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਜਿਵੇਂ ਆਪਾਂ ਪਿੱਛੇ ਹਮੇਸ਼ਾ ਹੀ ਸੁਣਦੇ ਰਹੇ ਹਾਂ, ਜਿਵੇਂ ਅਫਸਰਸ਼ਾਹੀ ਤੇ ਜਿਹੜੇ ਰਾਜਨੀਤਿਕ ਲੋਕ ਆ ਇਹਨਾਂ ਦਾ ਜਿਹੜਾ ਗੱਠਜੋੜ ਰਹਿੰਦਾ, ਤੇ ਜਦੋਂ ਕੋਈ ਗੱਠਜੋੜ ਚੋਂ ਬਾਹਰ ਨਿਕਲਦਾ, ਕੋਈ ਅਫਸਰ ਆਪਣੀ ਮਨਮਾਨੀ ਕਰਨ ਲੱਗਦਾ ਤਾਂ ਫਿਰ ਉੱਥੇ ਇਹਨਾਂ ਦਾ ਉਹਦੀਆਂ ਬਦਲੀਆਂ ਦਾ ਦੌਰ ਚੱਲ ਪੈਂਦਾ। ਜਿਵੇਂ ਆਪਾਂ ਪਿੱਛੇ ਵੇਖਦੇ ਹਾਂ, ਕਾਹਨ ਸਿੰਘ ਪੰਨੂ ਸੀ ਇੱਕ ਹਰਿਆਣੇ ਦਾ ਖੇਮਕਾ ਸੀਗਾ, ਤੇ ਹੁਣ ਇੱਕ ਤਾਜ਼ਾ ਮੈਂ ਖਬਰ ਪੜ੍ਹੀ ਆ ਤੇ ਉਹ ਮੈਨੂੰ ਨਾਂ ਨਹੀਂ ਯਾਦ ਹੋਇਆ, ਉਹ ਸਾਊਥ ਇੰਡੀਅਨ ਨਾਂ ਮੈਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਨਾਂ ਨਹੀਂ, ਉਹ ਤੁਹਾਡੇ ਮਲੋਟ ਤੋਂ ਹੀ ਬਦਲ ਕੇ ਗਿਆ ਹੁਣੇ। ਤੇ ਉਹਨਾਂ ਨੂੰ ਦੱਸਦੇ ਆ ਵੀ ਇਸ ਸਰਕਾਰ ਦੇ ਵਿੱਚ ਹੀ ਉਹਨਾਂ ਦੀ ਤੀਜੀ ਚੌਥੀ ਬਦਲੀ ਹੋ ਚੁੱਕੀ ਆ ਉਸ IPS ਅਫਸਰ ਦੀ। ਤੇ ਉਹ ਕੀ ਮਲੋਟ ਤਾਂ ਕੋਈ IPS ਨਹੀਂ ਲੱਗਦਾ ਜੀ, ਕਿਉਂਕਿ ਮਲੋਟ ਤਾਂ ਇੱਕ ਸਬ ਡਿਵੀਜ਼ਨ ਹੈ। ਨਹੀਂ ਮਲੋਟ ਤੋਂ ਮੁਕਤਸਰ ਹੋਏਗਾ, ਕੰਸਟੀਚੁਐਂਸੀ ਦੇ। ਹਾਂ ਮੁਕਤਸਰ ਜੀ, ਮੁਕਤਸਰ ਤੋਂ ਹੋਇਆ ਉਹ। ਮਲੋਟ ਤਿੰਨ ਕੰਸਟੀਚੁਐਂਸੀਆਂ ਮਲੋਟ ਤੇ ਇੱਕ ਖਣੀ ਮੁਕਤਸਰ, ਕਿੰਨਾ ਤਿੰਨਾਂ ਵਧਾਈਆਂ ਨਾਲ ਕੋਈ ਮਲੋਟ, ਗਿੱਦੜਵਾ ਤੇ ਮੁਕਤਸਰ ਲੰਬੀ। ਹਾਂਜੀ ਹਾਂ ਲੰਬੀ, ਇਹਨਾਂ ਨਾਲ ਕੋਈ ਉਹਨਾਂ ਦੀ ਅੜਫਸ ਹੋਈ ਆ ਵਿਧਾਇਕਾਂ ਦੇ ਨਾਲ, ਤੇ ਉਹਦੀ ਹੁਣ ਫੇਰ ਬਦਲੀ ਕਰਾ ਦਿੱਤੀ ਗਈ ਆ ਉਸ ਅਫਸਰ ਦੀ। ਉਹਦੀ ਉਹ ਤੇ ਮੈਂ ਗੱਲ ਕਰਕੇ ਹਟਿਆ ਜੀ, ਅਸੀਂ ਹੁਣੇ ਤਾਂ ਕਹਿ ਕੇ ਹਟੇ ਆ। ਤੁਸੀਂ ਖਬਰਾਂ ਸ਼ਾਇਦ ਧਿਆਨ ਨਾਲ ਸੁਣੀਆਂ ਨਹੀਂ ਸਰ, ਅਸੀਂ ਹੁਣੇ ਹੀ ਤਬਾਦਲੇ ਤੇ ਉਸ ਗੱਲ ਦਾ ਵੀ ਜ਼ਿਕਰ ਕੀਤਾ ਹੈ, ਵਿਸ਼ੇਸ਼ ਤੌਰ ਤੇ।
ਨਹੀਂ ਉਹ ਤਾਂ ਚਲੋ ਜੀ ਜ਼ਿਕਰ ਤਾਂ ਤੁਸੀਂ ਕੀਤਾ ਕਿ ਇਹ ਹੁਣ ਇਹਦੇ ਵਿੱਚ ਫਿਰ ਟਰਾਂਸਪੇਰੈਂਸੀ ਤਾਂ ਜਾਂ ਕੋਈ ਜੇ ਇਮਾਨਦਾਰ ਅਫਸਰਾਂ ਨੂੰ ਇਉਂ ਖਰਾਬ ਕੀਤਾ ਜਾਊਗਾ ਤਾਂ ਕੀ ਇਹ ਸਰਕਾਰ ਤੋਂ ਗਾਂ ਕੋਈ ਚੰਗੇ ਦੀ ਆਸ ਰੱਖੀ ਨੇ? ਕੁਐਸਚਨ ਮੇਰਾ ਇਹ ਹੈ ਜੀ। ਨਹੀਂ ਉਹਦੇ ਵਿੱਚ ਜਿਹੜੀ ਤੁਹਾਡੇ ਕੋਲੇ ਜਾਣਕਾਰੀ ਹੁਣ ਉਹ ਕੰਪਲੀਟ ਤੇ ਉਦਾਂ ਨਹੀਂ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ। ਜਿੱਦਾਂ ਜੋ ਅਸੀਂ ਸੁਣਿਆ ਉਹ ਤਾਂ ਕਿਸੇ ਇੱਕ ਦਾ ਹੀ ਮਸਲਾ ਸੀਗਾ ਜਿਹੜਾ ਉਹ IPS ਦੇ ਨਾਲ, ਪਰ ਕਿਸੇ ਨਾਲ ਵੀ ਇਦਾਂ ਨਹੀਂ ਹੋਣਾ ਚਾਹੀਦਾ। ਕਿਸੇ ਨਾਲ ਵੀ ਇਦਾਂ ਨਹੀਂ ਹੋਣਾ ਚਾਹੀਦਾ ਕਿ ਜੇ ਕੋਈ ਇਮਾਨਦਾਰੀ ਨਾਲ ਕੋਈ ਵਧੀਆ ਕੰਮ ਕਰਦਾ ਹੈ ਤੇ ਕਿਸੇ ਸਿਆਸਤਦਾਨ ਦੀ ਜੀ ਹਜ਼ੂਰੀ ਨਹੀਂ ਕਰਦਾ ਤੇ ਇਹ ਪੈਮਾਨਾ ਨਹੀਂ ਹੋਣਾ ਚਾਹੀਦਾ ਕਿ ਉਹਨੂੰ ਬਦਲ ਦਿਓ। ਜੇ ਉਹਦਾ ਕਿਸੇ ਨਾਲ ਮਤਲਬ ਕਿ ਥੋੜਾ ਅੜਫਸ ਵਾਲਾ ਵੀ ਕੰਮ ਹੈ ਬੇਸ਼ੱਕ ਕਿ ਉਹ ਨਹੀਂ ਸਲੂਟ ਮਾਰਦਾ। ਕਈ ਅਫਸਰ ਮੈਂ ਦੇਖੇ ਆ ਜਿਹੜੇ ਮਤਲਬ ਕਿ ਕਹਿ ਦਿੰਦੇ ਕਿ ਅਸੀਂ ਤੇਰੀ ਕੋਠੀ 'ਚ ਕਿਉਂ ਆਈਏ, ਤੁਸੀਂ ਆਓ ਮੇਰੇ ਦਫ਼ਤਰ 'ਚ ਆਓ, ਜਾਂ ਪ੍ਰੋਟੋਕਾਲ ਹੈ ਜੋ ਮੈਂ ਉੱਥੇ ਉਹਦੇ ਮੁਤਾਬਕ ਆ ਜਾਣਾ। ਤਾਂ ਉਹ ਕੀ ਗਲਤ ਹੈ? ਇਗੋਇਸਟਿਕ ਨਹੀਂ ਹੋਣਾ ਚਾਹੀਦਾ। ਜਦੋਂ ਤੁਸੀਂ ਮਤਲਬ ਕਿ ਏਦਾਂ ਹੋ ਜਾਓਗੇ ਤਾਂ ਫਿਰ ਤਾਂ ਤੁਹਾਡਾ ਕੰਮ ਖਰਾਬ ਹੋ ਜਾਏਗਾ। ਇਸ ਕਰਕੇ ਈਗੋ ਦਾ ਮਸਲਾ ਨਹੀਂ ਬਣਾਉਣਾ ਚਾਹੀਦਾ। ਜੇ ਕੋਈ ਵਧੀਆ ਕੰਮ ਕਰਦਾ ਪਰਸਨਲੀ ਮੰਨ ਲਓ ਤੁਹਾਨੂੰ ਅੱਛਾ ਨਹੀਂ ਲੱਗਦਾ, ਠੀਕ ਆ, ਪਰ ਤੁਹਾਡੇ ਇਲਾਕੇ 'ਚ ਹੀ ਉਹ ਕੰਮ ਕਰ ਰਿਹਾ ਨਾ, ਇਹ ਸੋਚਣਾ ਚਾਹੀਦਾ। ਜੀ ਥੈਂਕ ਯੂ ਜੀ। ਅਗਲੇ ਕਾਲਰ ਅਮਰਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਕੀ ਹਾਲ ਜੇ? ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਵਧੀਆ ਜੀ। ਅੱਛਾ ਜੀ, ਤੇ ਮੇਰਾ ਸਾਦਾ ਜਿਹਾ ਸਵਾਲ ਸੀ ਜੀ, ਇਹ ਜਿਹੜੇ ਆਪਣੇ ਵਿਧਾਇਕ ਚੁਣੇ ਜਾਂਦੇ ਆ ਕਿਸੇ ਵੀ ਸੂਬੇ ਦੇ ਇੰਡੀਆ ਦੇ ਵਿੱਚ, ਉਹਨਾਂ ਦੀ ਸੰਵਿਧਾਨਕ ਤੌਰ ਤੇ ਕੀ ਜੌਬ ਹੁੰਦੀ ਜਾਂ ਕੀ ਡਿਊਟੀ ਹੁੰਦੀ ਆ? ਤੇ ਜਿਹੜੇ ਨਵੇਂ ਚੁਣੇ ਜਾਂਦੇ ਆ ਉਹਨਾਂ ਲਈ ਕੋਈ ਕਾਉਂਸਲਿੰਗ ਵੀ ਹੁੰਦੀ ਆ? ਕਿਉਂਕਿ ਉਹਨਾਂ ਤੋਂ ਕੋਈ ਇਹਦੇ ਬਾਰੇ ਤਜਰਬਾ ਨਹੀਂ ਹੁੰਦਾ। ਬਹੁਤੀ ਵਾਰ ਤੇ ਇਹੋ ਹੀ ਵੇਖਿਆ, ਇਹ ਤੇ ਐਵੇਂ ਹਵਾ 'ਚ ਤਲਵਾਰਾਂ ਮਾਰੀ ਜਾਂਦੇ ਆ। ਤੇ ਪਲੀਜ਼ ਕੋਈ ਇਹਦੇ ਨਹੀਂ ਐਸੀ ਨਹੀਂ, ਕੋਈ ਨਹੀਂ ਹੈ, ਕੋਈ ਮਤਲਬ ਕਿ ਪਰਮਾਨੈਂਟਲੀ ਕੋਈ ਇਹੋ ਜਿਹੀ ਪ੍ਰੋਵੀਜ਼ਨ ਨਹੀਂ ਹੈਗੀ ਕਿ ਇਹਨਾਂ ਨੂੰ ਕੋਈ ਕੈਂਪ ਲਾ ਕੇ ਸਿਖਾਇਆ ਜਾਵੇ। ਤਾਂ ਐਤਕੀ ਸਗੋਂ ਸੰਧਵਾ ਸਾਹਿਬ ਨੇ ਸਿਖਾਉਣਾ ਸੀਗਾ, ਲਾਉਣਾ ਸੀਗਾ ਕੈਂਪ, ਤੇ ਪਰ ਰੌਲਾ ਇਹ ਪੈ ਗਿਆ ਕਿ ਉਦੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਹੋ ਗਈ। ਇਸ ਦਰਮਿਆਨ ਉਹ ਜਿਹੜਾ ਟ੍ਰੇਨਿੰਗ ਪ੍ਰੋਗਰਾਮ ਸੀ ਇਹਨਾਂ ਦਾ ਸਾਰਾ ਉਹ ਕਹਿ ਲਓ ਕਿ ਰੱਦ ਹੋ ਗਿਆ। ਉਸ ਤੋਂ ਬਾਅਦ ਬਜਟ ਸੈਸ਼ਨ ਆ ਗਿਆ, ਆਪਾਂ ਸਭ ਨੇ ਵੇਖਿਆ। ਤੋ ਇਹਦੇ ਵਿੱਚ ਜੌਬ ਕੋਈ ਇਹ ਨਹੀਂ ਹੈਗਾ ਕਿ ਕਲੈਕਟਰ ਲੱਗ ਜਾਂਦੇ ਹੈਗੇ, ਐਸਾ ਕੁਛ ਨਹੀਂ। ਲੋਕ ਪ੍ਰਤੀਨਿਧੀ ਐਕਟ ਹੈ ਸਾਡਾ, ਜਿਹਦੇ ਤਹਿਤ ਵੋਟਾਂ ਪੈਂਦੀਆਂ ਨੇ, ਤਾਂ ਉਹਦੇ ਵਿੱਚ ਹੀ ਚੁਣੇ ਹੋਏ ਨੁਮਾਇੰਦੇ, ਉਹਦੇ ਵਿੱਚ ਹੀ ਵਿਧਾਨਕ ਸ਼ਕਤੀਆਂ ਨੇ। ਕੋਈ ਐਕਸਟਰਾ ਇਹ ਨਹੀਂ ਹੈ ਕਿ ਕਿਸੇ ਬਿਊਰੋਕ੍ਰੇਸੀ ਦਾ ਹਿੱਸਾ ਬਣ ਜਾਂਦੇ। ਜੀ ਥੈਂਕ ਯੂ ਜੀ। ਅਗਲੇ ਕਾਲਰ ਨੇ ਜਸਬੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਜੀ। ਸਤਿ ਸ਼੍ਰੀ ਅਕਾਲ। ਹਾਂ ਮਿੰਟੂ ਜੀ, ਮੈਂ ਸਿਮਰਜੀਤ ਸਿੰਘ ਮਾਨ ਜਦੋਂ ਦਾ ਅੱਜ ਕੱਲ੍ਹ ਉਹਨਾਂ ਦੇ ਨਾਲ ਵਿਵਾਦ ਬਹੁਤ ਨੇ, ਉਹਨਾਂ ਦੇ ਬਿਆਨਾਂ ਤੇ, ਖਾਸ ਕਰਕੇ ਭਗਤ ਸਿੰਘ ਦੇ ਬਿਆਨ ਤੇ ਬੜਾ ਘਮਸਾਨ ਮੱਚਿਆ ਹੋਇਆ। ਮੈਂ ਭਗਤ ਸਿੰਘ ਵਾਲੇ ਵਿਵਾਦ ਤੇ ਨਹੀਂ ਗੱਲ ਕਰਨੀ ਚਾਹੁੰਦਾ। ਮੈਂ ਇੱਕ ਹੋਰ ਇਸ਼ੂ ਵੇ, ਜਦ ਦੀ ਇਹਨਾਂ ਨੇ ਸਹੁੰ ਚੁੱਕੀ ਹੈ ਨਾ ਪਾਰਲੀਮੈਂਟ ਮੈਂਬਰਾਂ ਦੀ, ਤੇ ਬਹੁਤ ਬਿਆਨ ਆ ਰਹੇ ਨੇ ਸਾਰੀਆਂ ਪਾਰਟੀਆਂ ਦੇ, ਤੇ ਸਿਮਰਜੀਤ ਸਿੰਘ ਮਾਨ ਇੱਕ ਪਾਸੇ ਭਾਰਤੀ ਸੰਵਿਧਾਨ ਦੀ ਸਹੁੰ ਚੁੱਕਦਾ ਤੇ ਦੇਸ਼ ਦੀ ਏਕਤਾ ਅਖੰਡਤਾ ਦੀ ਸਹੁੰ ਚੁੱਕਦਾ, ਦੂਜੇ ਪਾਸੇ ਖਾਲਿਸਤਾਨ ਦੀ ਗੱਲ ਕਰਦਾ ਵੀ ਡਬਲ ਸਟੈਂਡਰਡ ਦੇਸ਼ ਨਾਲ ਗਦਾਰੀ। ਹੁਣ ਇਸ ਇਸ਼ੂ ਤੇ ਮੇਰਾ ਕਾਊਂਟਰ ਸਵਾਲ ਹੈ ਵੀ ਤੁਸੀਂ ਜਦੋਂ ਇੰਟਰਨੈਸ਼ਨਲ ਲੈਵਲ ਤੇ ਵੇਖਦੇ ਹੋ, ਤੁਸੀਂ ਦੇਖਦੇ ਹੋ ਬਰਤਾਨੀਆ ਦਾ ਸੂਬਾ ਸਕਾਟਲੈਂਡ, ਉਹਨਾਂ ਦੇ ਮੈਂਬਰ ਪਾਰਲੀਮੈਂਟ ਸਹੁੰ ਵੀ ਚੁੱਕਦੇ ਨੇ ਤੇ ਆਪਣੇ ਸਕਾਟਲੈਂਡ ਦੀ ਮੰਗ ਕਰਦੇ, ਰਿਫੰਡਨ ਵੀ ਕਰਵਾਉਂਦੇ ਨੇ। ਇਸੇ ਤਰ੍ਹਾਂ ਕੈਨੇਡਾ ਦਾ ਸੂਬਾ ਕਿਊਬਕ, ਉਹ ਵੀ ਮੈਂਬਰ ਪਾਰਲੀਮੈਂਟ ਬਣਦੇ ਨੇ ਤੇ ਉਹ ਆਪਣਾ ਰਿਫੰਡਨ ਕਰਵਾ ਚੁੱਕੇ ਨੇ, ਪਰ ਫਿਰ ਵੀ ਉਹ ਕਹਿੰਦੇ ਸਪੇਨ ਦਾ ਕੈਟਾਲੋਨੀਆ ਵੀ, ਸਪੇਨ ਦਾ ਸੂਬਾ ਕੈਟਾਲੋਨੀਆ ਵੀ ਆਪਣੀ ਨਾਨ ਗਵਰਨਮੈਂਟ ਰਿਫੰਡਨ ਕਰਵਾ ਚੁੱਕਾ, ਜਿਵੇਂ ਸਿੱਖ ਫॉर ਜਸਟਿਸ ਕਰਵਾ ਰਹੀ। ਤੇ ਫਿਰ ਹਾਲੇ ਕਿ ਉਹਨਾਂ ਜਿਹੜੇ ਖਿੱਤਿਆਂ ਦਾ ਮੈਂ ਮਿੰਟੂ ਚ ਜ਼ਿਕਰ ਕਰ ਰਿਹਾ, ਇੱਥੋਂ ਦੀਆਂ ਸਰਕਾਰਾਂ ਨੇ ਇਹਨਾਂ ਦੀ ਕੋਈ ਨਸਲਕੁਸ਼ੀ ਨਹੀਂ ਕੀਤੀ, ਨਾ ਹੀ ਕੋਈ ਕੀਤੇ ਵਾਅਦੇ ਤੋੜੇ ਨੇ, ਨਾ ਹੀ ਟੈਂਕ ਚਾੜੇ ਨੇ, ਨਾ ਹੀ ਪਾਣੀ ਲੁੱਟਿਆ, ਪਰ ਫਿਰ ਵੀ ਇਹ ਗੱਲ ਕਰਦੇ ਨੇ। ਫਿਰ ਮੇਰਾ ਸਵਾਲ ਇਹ ਵੀ ਫਿਰ ਸਾਡੇ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਨੂੰ ਕਿਉਂ ਘੇਰਿਆ ਜਾ ਰਿਹਾ? ਉਹ ਕਿਹੜੇ ਪਾਸੇ ਗਦਾਰੀ ਕਰ ਰਿਹਾ ਜੀ? ਮੇਰਾ ਇਹੀ ਸਵਾਲ ਹੈ। ਮਿਹਰਬਾਨੀ। ਨਹੀਂ ਦੇਖੋ, ਇਹ ਜਿਹੜੀ ਜ਼ਿਆਦਾਤਰ ਤੁਸੀਂ ਦੇਖਦੇ ਹੋ ਨਾ, ਇਹ ਸੋਸ਼ਲ ਮੀਡੀਆ ਦੀ ਹੀ ਚਰਚਾ ਹੈ। ਕਿਉਂਕਿ ਦੇਖੋ ਭਗਤ ਸਿੰਘ ਨੂੰ ਚਾਹੁਣ ਵਾਲਿਆਂ ਦੀ ਵੀ ਬੜੀ ਅੱਛੀ ਖਾਸੀ ਤਾਦਾਦ ਆ, ਬਹੁਤ ਲੋਕ ਉਹਨਾਂ ਨੂੰ ਆਪਣਾ ਲੋਕ ਨਾਇਕ ਮੰਨਦੇ ਆ। ਤਾਂ ਅਸਲ 'ਚ ਇਹ ਜਿਹੜਾ ਕਨਫਲਿਕਟ ਹੋਇਆ, ਜਿਵੇਂ ਤੁਸੀਂ ਦੇਖਿਆ ਹੀ ਆ, ਵਿਚਾਰਾਂ ਦਾ ਕਨਫਲਿਕਟ ਜਿਹੜਾ ਚੱਲਿਆ, ਤਾਂ ਉਸ ਤੋਂ ਬਾਅਦ ਮਤਲਬ ਕਿ ਜਿਸ ਤਰ੍ਹਾਂ ਦੇ ਫਿਰ ਤੁਹਾਨੂੰ ਪਤਾ ਤਰਕ ਕੱਢਦੇ ਜਾਂਦੇ ਆ। ਇਹ ਸਾਡੀ ਬੌਧਿਕ ਸਟੇਜ ਹੁੰਦੀ ਹੈ ਹਰੇਕ ਸਮਾਜ ਦੀ। ਤਾਂ ਫਿਰ ਜਿਵੇਂ ਜਿਵੇਂ ਕਿਸੇ ਦਾ ਕੋਈ ਪਿਛੋਕੜ ਦਾ ਕੋਈ ਮਸਲਾ ਹੋ ਗਿਆ, ਕਿਸੇ ਦਾ ਕੋਈ ਪਰਸਨਲ ਹੋ ਗਿਆ, ਉਹ ਤਰਕ ਕੱਢ ਲਏ ਜਾਂਦੇ ਆ ਤਾਂ ਕਿ ਉਹਨੂੰ ਛੋਟਾ ਕੀਤਾ ਜਾਵੇ। ਤਾਂ ਮੇਰਾ ਮੰਨਣਾ ਇਹ ਹੈ ਕਿ ਠੀਕ ਆ ਕਿ ਜਦੋਂ ਕੋਈ ਚੁਣਿਆ ਗਿਆ ਸੰਵਿਧਾਨਕ ਪ੍ਰਕਿਰਿਆ ਦੇ ਤਹਿਤ ਉਹਨੇ ਹਲਫ ਵੀ ਲੈਣਾ ਹੈ
ਫਿਰ ਉਹਨੇ ਜੇ ਕੋਈ ਮੰਗ ਕਰਨੀ ਹੈ ਕਾਨੂੰਨ ਦੇ ਦਾਇਰੇ 'ਚ ਹੀ ਕਰ ਰਿਹਾ, ਜੇ ਉਹਨੇ ਮਤਲਬ ਕਿ ਕਾਨੂੰਨ ਦੇ ਦਾਇਰੇ ਨੂੰ ਤੋੜਿਆ ਆਪੇ ਕਾਨੂੰਨ ਜਾਣੇ ਤਾਂ ਉਹ ਜਾਣੇ। ਸੋ ਇਸ ਕਰਕੇ ਇਹ ਤਾਂ ਬੇਲੋੜੀ ਬਹਿਸ ਆ, ਪਰ ਇਸ ਬਹਿਸ ਨੂੰ ਸਰਦਾਰ ਜੀ ਤੇ ਮੰਨਣਾ ਪਏਗਾ ਕਿ ਛੇੜਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ। ਜੀ ਜੀ ਆਪਣੇ ਅਗਲੇ ਕਾਲਰ ਨੇ ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸਰੋਤੇ, ਤੁਸੀਂ ਵੀ ਜੇ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਆ ਤਾਂ 9 ਵਜੇ ਤੱਕ ਆਪਣੇ ਕੋਲ ਵਕਤ ਆ, ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200। ਜੋਗਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪੂਨੂ ਜੀ। ਮੇਰਾ ਸਵਾਲ ਇੰਨੇ ਸੇ ਪੈਗਾ ਜੀ ਵੀ ਬੜਾ ਚਿਰ ਰੌਲਾ ਪਾ ਸਾਡੀ ਆਮ ਮਾਈਨਰ ਪ੍ਰੋਫਿਟ ਜ਼ਿਆਦਾ ਸਾਨੂੰ ਇੰਨੀ ਆਮਦਨ ਹੋਊਗੀ, ਇੰਨੇ ਅਸੀਂ ਪੈਸੇ ਇਕੱਠੇ ਕਰ ਲੈਣੇ ਆ, ਆਹ ਕੁਛ ਕਰ ਲੈਣ, ਉਹ ਮਾਈਨਰ ਪਾਲਿਸੀ ਤੇ ਸਿਰੇ ਚੜ ਰਹੀ ਹੈ ਜੀ, ਇਹ ਗੱਲਾਂ ਬਾਤਾਂ ਉੜ ਗਈ ਹੈ ਜੀ। ਆਹ ਪੁੱਛਣਾ ਚਾਹੁੰਦਾ। ਨਹੀਂ ਜੋਗਾ ਸਿੰਘ ਸਰ ਜੀ, ਇਹ ਹਾਲੇ ਕੋਈ ਮਾਈਨਿੰਗ ਪਾਲਿਸੀ ਆਈ ਹੋਈ ਨਹੀਂ, ਹਾਲੇ ਤੇ ਆਈ ਹੋਈ ਨਹੀਂ, ਤਾਂ ਫਿਰ ਉਹ ਸਿਰੇ ਚੜਨ ਵਾਲੀ ਤੇ ਗੱਲ ਹੀ ਜਿਹੜੀ ਆ ਉਹ ਨਹੀਂ ਬਣਦੀ। ਜਿਵੇਂ ਉਹ ਬਾਬਾ ਜੋਨੀ ਕਹਿੰਦੇ ਨੇ ਜਕਾਰੇ ਵਾਲੀ ਤੇ ਇਹਦੇ ਵਿੱਚ ਗੱਲ ਹੀ ਕੋਈ ਨਹੀਂ ਹੈਗੀ, ਤੇ ਉਸੇ ਤਰ੍ਹਾਂ ਹੀ ਇਹਦੇ ਵਿੱਚ ਤੇ ਫਿਰ ਨੇਪਰੇ ਚੜਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ, ਕਿਉਂਕਿ ਹਾਲੇ ਤੱਕ ਮਾਈਨਿੰਗ ਪਾਲਿਸੀ ਆਈ ਹੋਈ ਨਹੀਂ ਹੈ। ਮਾਈਨਿੰਗ ਜਿਹੜੀ ਆ, ਜੇ ਮਾਈਨਿੰਗ ਦੇ ਕੇਸ ਵੀ ਤੁਸੀਂ ਟੋਟਲ ਦੇਖੋਗੇ ਤਾਂ ਉਹਦੇ 'ਚ ਤਕਰੀਬਨ 60-70% ਕੇਸ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਬੜੀਆਂ ਛੋਟੀਆਂ ਰਿਕਵਰੀਆਂ ਦੇ ਪਾਏ ਆ। ਮਸਲਨ ਕੋਈ ਸਾਈਕਲ ਤੇ ਰੇਤ ਲਈ ਜਾਂਦਾ, ਤਾਂ ਕੋਈ ਖੋਤੇ ਤੇ ਲੱਦੀ ਲਈ ਜਾਂਦਾ ਰੇਤ, ਤਾਂ ਕੋਈ ਮੋਟਰਸਾਈਕਲ ਤੇ ਲੱਦੀ ਜਾਂਦਾ, ਤਾਂ ਇੱਕੋ ਇੱਕ ਵੱਡੀ ਕਾਰਵਾਈ ਹੈ ਕਿ ਇੱਕ ਸਾਬਕਾ MLA ਨੂੰ ਜ਼ਰੂਰ ਇਹਨਾਂ ਨੇ ਨਰੜਿਆ। ਔਰ ਵੈਸੇ ਪਰਤਾਂ ਬਹੁਤ ਖੁੱਲ ਸਕਦੀਆਂ ਮਾਈਨਿੰਗ ਨੂੰ ਲੈ ਕੇ, ਕਿਉਂਕਿ ਕੱਲ ਹੀ ਇੱਕ ਮੈਨੂੰ ਜਾਣਕਾਰੀ ਮਿਲੀ, ਆਉਣ ਵਾਲੇ ਦਿਨਾਂ 'ਚ ਮੀਡੀਆ 'ਚ ਆ ਜਾਏਗੀ ਮੇਰੇ ਖਿਆਲ ਦੇ ਨਾਲ, ਕਿ ਜਦੋਂ ਵਿਜੀਲੈਂਸ ਨੇ ਜਾਂਚ ਕੀਤੀ ਆ ਜਿਹੜੀ ਚੱਲ ਰਹੀ ਆ ਸਾਧੂ ਸੰਗਤ ਇਹਨਾਂ ਵਾਲੀ, ਤਾਂ ਕਮਾਲ ਦੀ ਗੱਲ ਇਹ ਹੋਈ ਕਿ ਮਾਈਨਿੰਗ ਡਿਪਾਰਟਮੈਂਟ ਨੇ ਇੱਕ ਸਾਈਟ ਤੇ ਜੰਗਲਾਤ ਦੀ ਜ਼ਮੀਨ ਦੇ ਕੇ ਉਹਨਾਂ ਨੂੰ, ਮਾਈਨਿੰਗ ਡਿਪਾਰਟਮੈਂਟ ਨੇ 40 ਕਰੋੜ ਦੀ ਇੱਕੋ ਥਾਂ ਤੋਂ ਮਾਈਨਿੰਗ ਕਰਵਾ ਦਿੱਤੀ। ਮਾਈਨਿੰਗ ਡਿਪਾਰਟਮੈਂਟ ਜੰਗਲਾਤ ਦੀ ਜ਼ਮੀਨ ਦੇ, ਮਤਲਬ ਜੰਗਲਾਤ ਦੀ ਜ਼ਮੀਨ 'ਚੋਂ ਵੇਖੋ ਜੱਗੋਂ ਤੇਰ ਵੀ ਹੈ। ਤਾਂ ਜਦੋਂ ਇਹ ਸਾਰੀ ਖੇਡ ਚੱਲਦੀ ਹੋਵੇ, ਤੁਸੀਂ ਕਿੱਦਾਂ ਸੋਚ ਸਕਦੇ ਹੋ ਕਿ ਮਾਈਨਿੰਗ ਰੁਕ ਗਈ ਹੋਏਗੀ, ਯਕਦਮ ਸਾਰਾ ਕੁਝ ਹੋ ਗਿਆ ਹੋਏਗਾ। ਐਕਸ਼ਨ ਜ਼ਰੂਰ ਕਰ ਰਹੇ ਨੇ, ਪਰ ਇਹਨਾਂ ਦੇ ਕੋਲ ਹਾਲੇ ਵੀ ਮਤਲਬ ਕਿ ਉਹ ਪਾਲਿਸੀ ਆਈ ਨਹੀਂ ਹੈ, ਜਾਂ ਇਹਨਾਂ ਨੇ ਹਾਲੇ ਬਣਾਉਣ ਦਾ ਮੇਰੇ ਖਿਆਲ ਦੇ ਨਾਲ ਤਰੱਦਦ ਵੀ ਸ਼ੁਰੂ ਨਹੀਂ ਕੀਤਾ। ਜਿਸ ਪਾਲਿਸੀ ਦੀ ਇਹਨਾਂ ਨੇ ਕਹ ਲਓ ਕਿ ਬਹੁਤ ਵੱਡੀ ਗੱਲ ਕਰਕੇ ਕਿਹਾ ਸੀਗਾ ਕਿ ਅਸੀਂ ਇੰਨੇ 1000 ਕਰੋੜ ਜਾਂ ਇੰਨੇ 100 ਕਰੋੜ ਇੱਧਰੋਂ ਕਮਾ ਲਾਂਗੇ, ਹਾਲ ਦੀ ਘੜੀ ਉਹ ਤਿਆਰ ਵੀ ਨਹੀਂ ਹੋ ਰਹੀ, ਕਿਉਂਕਿ ਠੇਕੇ ਪਹਿਲਾਂ ਚੜੇ ਹੋਏ ਆ। ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਨਵੇਂ ਸਿਰੇ ਤੋਂ ਦੇਖਾਂਗੇ, ਜੇ ਮਾਈਨਿੰਗ ਪਾਲਿਸੀ ਆਉਂਦੀ ਹੈ ਤਾਂ ਉਹਦੇ ਚੋਂ ਕਿੰਨਾ ਪੈਸਾ ਨਿਕਲਦਾ। ਵੈਸੇ ਕਾਂਗਰਸ ਪ੍ਰਧਾਨ ਮਿਸਟਰ ਰਾਜਾ ਵੜਿੰਗ ਨੇ ਚੈਲੰਜ ਕੀਤਾ ਹੋਇਆ ਕਿ ਜੇ ਤੁਸੀਂ 20,000 ਕਰੋੜ ਕੱਢ ਦਿਓ ਤੇ ਮੈਂ ਇੱਥੇ ਸਦਨ 'ਚ ਨਹੀਂ ਵੜਾਂਗਾ ਦੁਬਾਰਾ। ਜੀ ਜੀ ਸੁਖਦੇਵ ਗਿੱਲ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀ ਵੀ ਜਿਹੜੇ ਇਹਨਾਂ ਨੇ ਭਗਵੰਤ ਮਾਨ ਦੀ ਜਿਹੜੀ ਟੀਮ ਹੈ, MLA ਮਿਨਿਸਟਰ ਵਗੈਰਾ, ਇਹਨਾਂ ਦੀਆਂ ਪ੍ਰਾਪਰਟੀਜ਼ ਵਗੈਰਾ ਇਹਨਾਂ ਨੇ ਸਾਰੀਆਂ ਚੈੱਕ ਕਰ ਲਈਆਂ ਜੀ, ਆਪਣਾ ਰਿਸ਼ਤੇਦਾਰਾਂ ਦੀਆਂ ਵੀ, ਨਹੀਂ ਤਾਂ ਆਪਣਾ ਦੂਸਰਾ ਇਹ ਆ ਵੀ ਚਰਨਜੀਤ ਚੰਨੀ ਤੇ ਆਪਣਾ ਮਨਪ੍ਰੀਤ ਤੋਂ ਇੱਥੇ ਕੰਟਰੀ 'ਚ ਹੀ ਹੈ ਕਿ ਕਿਤੇ ਹੋਰ ਆ ਵੀ ਇਹਨਾਂ ਦੀ ਬਾਬਤ? ਨਹੀਂ, ਚੰਨੀ ਤੇ ਤੁਹਾਡੇ US ਵੇਖਿਆ ਮੈਂ ਇੱਕ ਵੀਡੀਓ ਦੇ ਵਿੱਚ, ਤੁਸੀਂ ਮਿਲੇ ਨਹੀਂ ਤਾਂ ਉਹਦੇ ਨਾਲ ਕਰਨੀਆਂ ਸੀ ਗੱਲਾਂ ਬਾਤਾਂ। ਤੁਸੀਂ ਕਿਆ ਗੱਲਾਂ ਕਰਦੇ ਹੋ ਮੰਟੂ ਭਾਜੀ, ਕਿਆ ਗੱਲ ਕਰਤੀ ਯਾਰ। ਉਹ ਤਾਂ ਇੱਥੇ ਰਹਿੰਦੇ ਨੇ ਭਾਜੀ, ਅੱਜ ਕੱਲ ਸੈਰਾਂ ਤੇ ਨੇ, ਤੇ US ਦੀ ਮੈਂ ਵੀਡੀਓ ਦੇਖੀ ਸੀ। ਚਲੋ ਤੁਸੀਂ ਗੱਲ ਪੂਰੀ ਕਰ ਲਓ, ਕੰਪਲੀਟ ਕਰ ਲਓ। ਹਾਂਜੀ ਭਾਈ ਸਾਹਿਬ, ਮੈਂ ਕਿਹਾ ਵੀ ਜਿਹੜੇ ਇਹਨਾਂ ਦੇ MLA ਤੇ ਮਿਨਿਸਟਰ ਵਗੈਰਾ, ਕਿਉਂਕਿ ਸੁਣਿਆ ਹੁੰਦਾ ਨਾ ਵੀ ਜਦੋਂ ਪੋਲੀਟਿਕਸ 'ਚ ਬੰਦਾ ਆਉਂਦਾ ਪਹਿਲਾਂ ਤਾਂ ਕੁਛ ਨਹੀਂ ਹੁੰਦਾ ਤੇ ਪਿੱਛੋਂ ਅੰਦਰ ਖਾਤੇ ਇੱਧਰ ਉੱਧਰ ਦੀ ਕਾਫੀ ਰਿਚ ਹੋ ਜਾਂਦਾ, ਵੀ ਇਹਨਾਂ ਨੇ ਸਾਰਾ ਕੁਝ ਉਹਨਾਂ ਦਾ ਲੈ ਲਿਆ ਹਿਸਾਬ ਕਿਤਾਬ ਆਪਦੇ ਵੀ MLA ਤੇ ਮਿਨਿਸਟਰ ਵਗੈਰਾ ਦਾ। ਤੇ ਨਹੀਂ ਉਹ ਇਹਨਾਂ ਨੇ ਕੀ ਲੈਣਾ ਜੀ, ਉਹ ਤੇ ਲੋਕਾਂ ਕੋਲ ਵੀ ਹੈਗਾ, ਤੁਸੀਂ ਕੱਢ ਲਓ ਭਾਵੇਂ ਜਿਹਦਾ ਮਰਜ਼ੀ ਕੱਢ ਲਓ ਲੇਖਾ ਜੋਖਾ, ਅੱਜ ਕੱਲ ਸਾਰਾ ਕੁਝ ਆਨਲਾਈਨ ਹੁੰਦਾ। ਪ੍ਰਾਪਰਟੀ ਪਰ ਉਹਦੇ 'ਚ ਕੀ ਹੈ ਕਿ ਕਿਸੇ ਨੇ ਕਿਹੜਾ, ਕੋਈ ਆਮ ਆਦਮੀ ਪਾਰਟੀ ਵਾਲੇ ਨੇ ਕਿਹੜਾ ਪਟਵਾਰੀ ਘੱਲੇ ਆ ਜ਼ਰੀਬ ਦੇ ਕੇ ਕਿ ਜਾਓ ਇਹਨਾਂ ਦੀ ਪੈਲੀ ਕੱਛ ਕੇ ਆਓ, ਕਿੰਨੀ ਆ, ਤਾਂ ਉਹ ਇੱਕ ਡਿਕਲੇਰੇਸ਼ਨ ਹੈ। ਹੁਣ ਮੈਂ ਕਹਿੰਦਾ ਰਾਜਕਰਨਵੀਰ ਸਿੰਘ ਹੋਰੀ ਕਹਿਣ ਕਿ ਭਾਈ ਪੰਜਾਬੀ ਰੇਡੀਓ US ਤੇ ਜੇ ਤੂੰ ਚੱਲਣਾ ਸਾਡੇ ਨਾਲ ਤੇ ਪਹਿਲਾਂ ਦੱਸ ਪ੍ਰਾਪਰਟੀ ਕਿੰਨੀ ਹੈ ਤੇਰੀ, ਮਾੜਾ ਜਿਹਾ ਬੋਲ ਦੇ। ਤੇ ਮੈਂ ਕਹਿੰਦਾ ਮੈਂ ਕਿ ਦੇਖੋ ਜੀ ਮੇਰੇ ਕੋਲ ਜ਼ਮੀਨ ਹੈਗੀ ਆ, ਟੋਟਲ ਸਾਰੇ ਐਸਟ ਪਾ ਕੇ ਘਰ ਦੇ ਇੱਧਰ ਉੱਧਰ ਦੇ ਮੇਰੇ ਕੋਲ ਹੈਗੀ ਹੈ ਜੀ ਕੋਈ 15-20 ਲੱਖ ਦੀ। ਹੁਣ ਮੈਂ ਕਹਤਾ ਤਾਂ ਉਹ ਔਨ ਰਿਕਾਰਡ ਹੈ ਕਿ 15-20 ਲੱਖ ਦੀ, ਮੰਨ ਲਓ ਇੱਕ ਮਿਸਾਲ ਦੇਣਾ ਮੈਂ। ਤਾਂ ਉਸੇ ਤਰ੍ਹਾਂ
ਇਹ ਪੁੱਛਿਆ ਜਾਂਦਾ ਕਿ ਤੁਹਾਡੇ ਕੋਲ ਪ੍ਰਾਪਰਟੀ ਕਿੰਨੀ ਹੈ, ਤਾਂ ਇੱਕ ਡਿਕਲੇਰੇਸ਼ਨ ਦੇ ਦਿੱਤੀ ਜਾਂਦੀ ਹੈ ਕਿ ਮੇਰੇ ਕੋਲ ਇੰਨੀ ਹੈ। ਤਾਂ ਕਿੰਨੀ ਉਹ ਡਿਕਲੇਰੇਸ਼ਨ ਜਿਹੜੀ ਆ ਉਹ ਤੁਹਾਡੇ ਕੋਲ ਵੀ ਆ ਗਈ, ਸਮਝ ਲਓ ਆਮ ਆਦਮੀ ਪਾਰਟੀ ਕੋਲ ਵੀ ਆ ਗਈ, ਪਰ ਵੱਖਰੇ ਤੌਰ ਤੇ ਇਹਨਾਂ ਨੇ ਇਹ ਨਹੀਂ ਹੈ ਕਿ ਜਾ ਕੇ ਉੱਥੇ ਮਿਣਤੀਆਂ ਕੀਤੀਆਂ ਨੇ ਕਿ ਇਹਦੇ ਘਰ ਦੇ ਵਿੱਚ ਗਰੋਸਰੀ ਕਿੰਨੀ ਹੈ, ਇਹਦੇ ਖੇਤ ਕਿੰਨੇ ਹੈ ਵਗੈਰਾ ਵਗੈਰਾ, ਐਸਾ ਕੋਈ ਵੀ ਪਾਰਟੀ ਨਹੀਂ ਕਰਦੀ, ਉਹ ਡਿਕਲੇਰੇਸ਼ਨ ਹੀ ਚੱਲਦੀ ਹੈ। ਜੀ ਥੈਂਕ ਯੂ ਸੁਖਦੇਵ ਜੀ। ਅਗਲੇ ਕਾਲਰ ਹਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਮੇਰਾ ਸਵਾਲ ਸੀਗਾ ਜੀ, ਜਿੱਦਾਂ ਹੁਣ ਸਿੱਧੂ ਮੂਸੇਵਾਲੇ ਦੇ ਜਿਹੜਾ ਐਨਕਾਊਂਟਰ ਹੋਇਆ ਦੋਨਾਂ ਮੁੰਡਿਆਂ ਦਾ, ਹੁਣ ਏਦਾਂ ਦੀਆਂ ਖਬਰਾਂ ਕਿਉਂ ਪਲਾਂਟ ਕੀਤੀਆਂ ਜਾ ਰਹੀਆਂ ਆ ਬਈ ਉਸ ਘਰ ਦੇ ਵਿੱਚ 8 ਮਹੀਨੇ ਪਹਿਲਾਂ ਗ੍ਰਨੇਡ ਬਣਾਉਣ ਦੀ ਸਮੱਗਰੀ ਮਿਲੀ ਸੀਗੀ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜੀ? ਜਾਂ ਜੀ ਪੁਲਿਸ ਦਾ ਕਿਹਨੇ ਦੱਸਿਆ ਜੀ? 90 ਦੇ ਦਹਾਕੇ ਦੇ ਵਿੱਚ ਸੀਗਾ। ਤੁਹਾਨੂੰ ਕਿਹਨੇ ਦੱਸੀ ਇਹ ਗੱਲ ਕਿ ਉੱਥੇ ਪਹਿਲਾਂ ਕੋਈ ਗ੍ਰਨੇਡ ਵਾਲੀ ਸੀ? ਡੇਲੀ ਪੋਸਟ ਤੇ ਹੈ ਜੀ, ਡੇਲੀ ਪੋਸਟ ਨਿਊਜ਼ ਤੇ ਇਹ ਮੈਂ ਖਬਰ ਸੁਣੀ। ਮੈਂ ਦੇਖੋ ਗੱਲ ਕਿ ਚਲੋ ਤੁਸੀਂ ਨਾ ਲਓ, ਮੈਂ ਤਾਂ ਖਬਰ ਦਾ ਤੁਹਾਨੂੰ ਪੁੱਛਿਆ ਕਿ ਤੁਹਾਨੂੰ ਕਿਹਨੇ ਦੱਸਿਆ। ਕੋਈ ਤੁਸੀਂ ਐਕਸ ਦਾ ਖਬਰ ਕਹਿ ਦਿਓ ਕਿ ਸਾਨੂੰ ਮਤਲਬ ਕਿ ਅਸੀਂ ਕਿਸੇ ਚੈਨਲ ਤੋਂ ਖਬਰ ਸੁਣੀ ਆ। ਅੱਛਾ ਗੱਲ ਇਹ ਆ ਕਿ ਉਹ ਤੇ ਕਹੀ ਜਾਂਦੇ ਕਿ ਇਹਨਾਂ ਨੇ ਪਾਕਿਸਤਾਨ ਵੀ ਟੱਪਣਾ ਸੀ। ਤੁਸੀਂ ਮੈਨੂੰ ਦੱਸੋ ਕਿ ਭਗੌੜ ਬੰਦਾ BSF ਦੀ ਰੇਂਜ 'ਚ ਜਾ ਕੇ ਮਰਨਾ ਹੈ, ਅਗਲੇ ਢੇੜ ਕੇ ਰੱਖ ਦੇਣਗੇ। ਸੋ ਗੱਲ ਇਹ ਆ ਕਿ ਦੂਜੀ ਜਿਹੜੀ ਗੱਲ ਕਰਨ ਵਾਲੀ ਉਹ ਤੇ ਕਰਦੇ ਨਹੀਂ ਹੈ। ਜੇ ਉੱਥੇ ਮੇਰੀ ਗੱਲ ਸੁਣੋ, ਇਹ ਸਾਰਾ ਕੁਝ ਹੋਣ ਡਿਆ ਸੀਗਾ ਤੇ ਤੁਸੀਂ ਕੇਂਦਰ ਨੂੰ ਸਵਾਲ ਕਰੋ, ਕਿਉਂਕਿ ਇਹ ਤੇ ਸਾਰਾ 8 ਕਿਲੋਮੀਟਰ ਦੂਰ ਹੈ ਤੇ 50 ਕਿਲੋਮੀਟਰ ਏਰੀਆ ਕਿਹਦਾ ਉਹ BSF ਦਾ। ਅਸੀਂ ਇਹ ਚੀਜ਼ਾਂ ਤੇ ਸੋਚਦੇ ਹੀ ਨਹੀਂ ਹੈ। ਸਾਨੂੰ ਉਹ ਜਿੱਦਾਂ ਦਾ ਪਰੋਸੀ ਜਾਂਦੇ, ਕੀ ਗੱਲ ਹੈ ਅਸੀਂ ਡੁੰਨੇ ਵੱਟੇ ਬਣ ਕੇ ਸੁਣੀ ਚੱਲੀਏ? ਸਾਨੂੰ ਨਹੀਂ ਲੱਗਦਾ 50 ਸਾਨੂੰ ਤੇ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਇਹ ਮੁੰਡੇ ਉੱਥੋਂ ਤੱਕ ਕਿਵੇਂ ਪਹੁੰਚੇ, ਵੀ ਤੁਹਾਡੀ ਇੰਟੈਲੀਜੈਂਸੀ ਬਾਰਡਰ ਵਾਲਿਆਂ ਦੀ ਕਿੱਥੇ ਹੈ? ਪਿੱਛੇ ਹਟ ਜਾਓ ਫਿਰ, ਜੇ ਇਕੱਲਾ ਸਾਰਾ ਕੁਝ ਪੰਜਾਬ ਪੁਲਿਸ ਨੇ ਕਰਨਾ ਹੈ। ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਉਹਦੀਆਂ ਬਥੇਰੀ ਤੁੱਕੇ ਮਾਰੀ ਹੁੰਦੀ ਜੀ, ਇਹਨੂੰ ਕਹਿੰਦੇ ਵਿਊ ਮਾਰਕਾ। ਜਰਨਲਿਜ਼ਮ ਏਦਾਂ ਨਹੀਂ ਹੁੰਦਾ। ਪਾਕਿਸਤਾਨ ਚਲ ਜਾਣਾ, ਕਾਹਦੇ ਤੇ ਘੋੜੇ ਤੇ ਚੜ ਕੇ ਉਹਨਾਂ ਨੇ ਚਲ ਜਾਣਾ, ਇੱਕ ਉੱਡਵਾਂ ਘੋੜਾ ਮਿਲਣਾ ਉਹਨਾਂ ਨੂੰ, ਪਾਕਿਸਤਾਨ ਚੜ ਜਾਣਾ ਸੀ ਉਹਨਾਂ ਨੇ। ਆਖੇ ਜੀ ਹਥਿਆਰ ਲੈ, ਜਿਹਦੇ ਕੋਲ ਐਡਾ ਵੱਡਾ ਹਥਿਆਰ ਹੈ AK-47, ਕਿਹੜੇ ਹਥਿਆਰ ਲੈਣ ਚੱਲੇ ਸੀ ਉਹ? ਇਹ ਗੱਲਾਂ ਮਤਲਬ ਕਿ ਤਰਕਹੀਣ ਗੱਲਾਂ ਹੁੰਦੀਆਂ ਨੇ ਭਾਜੀ। ਤੋਂ ਗੱਲ ਇਹ ਆ ਕਿ ਮੀਡੀਆ ਬਹੁਤ ਕੁਝ ਪਰੋਸਦਾ ਦਿਨ ਭਰ ਦੇ ਵਿੱਚ। ਤੁਸੀਂ ਮਤਲਬ ਕਿ ਜਿੰਨਾ ਟਾਈਮ ਉੱਥੇ ਜਾਇਆ ਕਰਦੇ ਹੋ, ਜਿਹੜੇ ਵਧੀਆ ਤਰੀਕੇ ਨਾਲ ਜਾਣਕਾਰੀ, ਅਸੀਂ ਆਪਣੀ ਗੱਲ ਨਹੀਂ ਕਰਦੇ, ਜਿਹੜੇ ਵੀ ਵਧੀਆ ਤਰੀਕੇ ਨਾਲ, ਸ਼ਾਲੀਨਤਾ ਦੇ ਨਾਲ, ਸਮੇਂ ਦੇ ਨਾਲ ਔਰ ਪੂਰੇ ਇਨਫੋਰਮੇਟਿਵ ਤਰੀਕੇ ਦੇ ਨਾਲ ਜਾਣਕਾਰੀ ਭਰਪੂਰ ਗੱਲ ਜਿਹੜੀ ਰੱਖਦੇ ਆ, ਤੁਸੀਂ ਉੱਧਰ ਜਾਓ। ਜ਼ਰੂਰਤ ਹੀ ਨਹੀਂ ਹੈਗੀ, ਉਹ ਤਾਂ ਬਥੇਰਾ ਕੁਝ ਕਹਿਣਗੇ। ਜੀ ਥੈਂਕ ਯੂ ਜੀ। ਥੈਂਕ ਯੂ ਜੀ। ਸੋ ਇੱਥੇ ਵੀ ਸਵਾਲ ਆ ਨਾ ਵੀ ਉਹ ਗੱਡੀ ਦਾ ਪਤਾ ਲੱਗਾ ਮਿੰਟੂ ਜੀ ਕੌਣ ਛੱਡ ਕੇ ਗਿਆ ਸੀ ਇਹਨਾਂ ਨੂੰ? ਨਹੀਂ, ਉਹ ਕਹਿੰਦੇ ਆ ਕਿ ਇਨਵੈਸਟੀਗੇਸ਼ਨ ਦਾ ਪਾਰਟ ਆ ਵੀ ਜਿਹੜੀ ਗੱਡੀ ਆਈ ਆ ਕੋਈ, ਕੀ ਉਹ ਵਾਕਿਆ ਇਹਨਾਂ ਨੂੰ ਛੱਡ ਕੇ ਗਈ ਹੈ ਜਾਂ ਨਹੀਂ, ਇਹ ਉਹ ਚਰਚਾ ਹੀ। ਕਿਉਂਕਿ ਜਿਹੜੇ ਪ੍ਰਤੱਖਦਰਸ਼ੀ ਨੇ, ਜਿਹੜੇ ਲਾਗੇ ਬੰਨੇ ਕੰਮ ਕਰਨ ਵਾਲੇ ਆ, ਉਹ ਕਹਿੰਦੇ ਆ ਕਿ ਗੱਡੀ ਇਹਨਾਂ ਨੂੰ ਛੱਡ ਕੇ ਗਈ ਆ। ਤਾਂ ਪੁਲਿਸ ਵੀ ਇਹ ਕਹਿੰਦੀ ਹੈ ਕਿ ਉਹ ਅਸੀਂ ਵੈਰੀਫਾਈਡ ਕਰ ਰਹੇ ਹਾਂ ਕਿ ਕੀ ਵਾਕਿਆ ਏਦਾਂ ਹੋਇਆ, ਤੇ ਜੇ ਛੱਡ ਕੇ ਗਈ ਹੈ ਤਾਂ ਉਹ ਤਾਂ ਫਿਰ ਬੰਦੇ ਲੱਭ ਹੀ ਜਾਣੇ ਆ, ਉਹ ਤਾਂ ਕੋਈ ਵੱਡੀ ਗੱਲ ਨਹੀਂ। ਕਿਉਂਕਿ ਜੇ ਮੰਨ ਲਓ ਅੱਜ ਕੱਲ ਤੁਹਾਨੂੰ ਪਤਾ ਹੀ ਹੈ, ਕਿਸੇ ਨਾ ਕਿਸੇ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਮੋੜ ਤੇ CCTV ਲੱਗੇ ਹੁੰਦੇ ਆ, ਉਹ ਤਾਂ ਫਿਰ ਫੜੇ ਹੀ ਜਾਣਗੇ ਬੰਦੇ, ਕੋਈ ਵੱਡੀ ਗੱਲ ਨਹੀਂ ਹੈ। ਜੀ। ਅਗਲੇ ਕਾਲਰ ਨੇ ਜਸਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਵੀ ਸਵਾਲ ਇਹੀ ਕੇਸ ਸੀ ਸੀਗਾ, ਜਿਹੜਾ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਕੱਲ ਲੈ ਗਏ ਨਾ ਸ਼ਨਾਖਤ ਕਰਾਉਣ ਦੇ, ਨਾਲੇ ਫਿਰ ਮੁਕਾਬਲੇ ਵਾਲੀ ਥਾਂ ਤੇ ਲੈ ਗਿਆ, ਉਹ ਭਾਜੀ ਵੀ ਸ਼ਨਾਖਤ ਉਹਨਾਂ ਨੇ, ਮੈਨੂੰ ਸਮਝ ਨਹੀਂ ਆਈ ਹੈਗੀ ਵੀ ਇਹਦਾ ਕੀ ਮਤਲਬ ਹੋਇਆ। ਵੀ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਜਾਣਦੇ? ਮੈਂ ਦੱਸ ਦਿੰਦਾ ਤੁਹਾਨੂੰ ਸੰਖੇਪ ਚ, ਆਪਣਾ ਸਮਾਂ ਥੋੜਾ ਰਹਿ ਗਿਆ। ਦੇਖੋ ਇਹ ਨਾ ਪ੍ਰੋਸੀਜਰ ਹੁੰਦੇ ਨੇ ਦੋ। ਇੱਕ ਤਾਂ ਪ੍ਰੋਸੀਜਰ ਹੁੰਦਾ ਜਿੱਦਾਂ ਕਹਿ ਲਓ ਕਿ ਪ੍ਰੀ ਐਨਕਾਊਂਟਰ ਪ੍ਰੋਸੀਜਰ। ਐਨਕਾਊਂਟਰ ਤੋਂ ਪਹਿਲਾਂ ਇੱਕ ਪ੍ਰੋਸੀਜਰ ਫੋਲੋ ਕਰਨਾ ਪੈਂਦਾ ਹੈ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ। ਪੁਲਿਸ ਉਹ ਤੁਹਾਨੂੰ ਕੋਈ ਵੀ ਪੁਲਿਸ ਅਫਸਰ, ਜਿੱਦਾਂ ਇੱਕ ਦਿਨ ਆਪਣੇ ਨਾਲ ਮਿਸਟਰ ਆਏ ਸੀਗੇ ਨਾ ਸਾਬਕਾ ਪੁਲਿਸ ਅਫਸਰ, ਉਹ ਦੱਸ ਦਿੰਦੇ ਹਾਂਜੀ ਕਿ ਕਿੱਦਾਂ ਵਾਰਨ ਕਰਨਾ ਹੁੰਦਾ, ਘੇਰਾ ਪਾ ਕੇ ਕਿੱਦਾਂ, ਹਨਾ। ਤਾਂ ਪੁਲਿਸ ਦੇ ਕੋਲ ਇੱਕ ਤਾਕਤ ਹੁੰਦੀ ਹੈ, CRPC ਦੀ 46 ਧਾਰਾ ਹੈ, ਜਿਹੜੀ ਇਹਨਾਂ ਨੂੰ ਇੰਪਾਵਰਡ ਕਰਦੀ ਹੈ ਕਿ ਜੇ ਮੰਨ ਲਓ ਹਿਰਾਸਤ ਤੋਂ ਬਚਣ ਵਾਸਤੇ ਕੋਈ ਅੱਗੋਂ ਇਸ ਤਰ੍ਹਾਂ ਕੋਈ ਕਰਦਾ ਹੈ, ਮਤਲਬ ਕਿ ਫਾਇਰਿੰਗ ਕਰਦਾ ਜਾਂ ਹਮਲਾ ਕਰਦਾ, ਤਦ ਇਹ ਤਾਕਤ ਵਰਤ ਸਕਦੀ ਹੈ। ਉਦਾਂ ਇਨਕਾਊਂਟਰ ਸ਼ਬਦ ਕੋਈ ਸੰਵਿਧਾਨ ਦੇ ਵਿੱਚ ਦਰਜ ਸ਼ਬਦ ਨਹੀਂ ਹੈਗਾ, ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ। ਸੋ ਇਹਨੂੰ ਕਹਿੰਦੇ ਆ ਪ੍ਰੀ ਐਨਕਾਊਂਟਰ ਪ੍ਰੋਸੀਜਰ, ਜਿਹੜਾ ਫੋਲੋ ਕਰਨਾ। ਇੱਕ ਹੁੰਦਾ ਪੋਸਟ
ਮਤਲਬ ਕਿ ਬਾਅਦ ਵਾਲਾ ਪੋਸਟ ਇਨਕਾਊਂਟਰ ਪ੍ਰੋਸੀਜਰ। ਠੀਕ ਹੈ। ਤਾਂ ਉਹਦੇ ਵਿੱਚ ਕੀ ਹੈ ਕਿ ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਇੱਕ ਤਾਂ ਕਿਸੇ ਦੂਜੇ ਥਾਣੇ ਦੇ ਵਿੱਚ ਮੁਕੱਦਮਾ ਦਰਜ ਹੋਏਗਾ, ਸੈਕੰਡ ਮੈਜਿਸਟ੍ਰੇਟ ਉੱਥੇ ਜਾਏਗਾ, ਜਿਵੇਂ ਅੱਜ ਐਸਡੀਐਮ ਗਿਆ, ਫਿਰ ਥਰਡ ਕਿ 2 ਤੋਂ ਘੱਟ ਡਾਕਟਰ ਪੋਸਟਮਾਰਟਮ ਨਹੀਂ ਕਰ ਸਕਦੇ। ਫਿਰ ਇਹ ਹੈ ਕਿ ਜਿਹੜਾ ਸ਼ਿਕਾਇਤ ਕਰਤਾ ਹੈ ਕਿਸੇ ਮਾਮਲੇ ਦੇ ਵਿੱਚ ਜਾਂ ਪੀੜਤ ਹੈ, ਉਹ ਆ ਕੇ ਆਇਡੈਂਟੀਫਾਈਡ ਕਰੇਗਾ ਉਹਨਾਂ ਬੰਦਿਆਂ। ਤਾਂ ਇੱਧਰ ਕੀ ਹੈ ਕਿ ਜਿਹੜੇ 2 ਮੁੰਡੇ ਤੁਸੀਂ ਹੋਰ ਵੀ ਵੇਖੇ ਹੋਣੇ ਨਾਲ, ਜਿਨ੍ਹਾਂ ਦੀਆਂ ਬਾਹਾਂ 'ਚ ਸਕੰਜੇ ਜੇ ਪਏ, ਜਿਹੜੇ ਜ਼ਖਮੀ ਹੋ ਗਏ ਸਨ, ਕਿਉਂਕਿ ਉਹ ਹਮਲੇ 'ਚ ਬਚ ਗਏ ਸੀ, ਪੀੜਤ ਸੀ, ਤਾਂ ਉਹ 307 ਦਾ ਮੁਕੱਦਮਾ ਲੱਗ ਹੋ ਗਿਆ, ਇਰਾਦਾ ਕਤਲ। ਤਾਂ 302 ਦੇ ਵਿੱਚ ਸ਼ਿਕਾਇਤਕਰਤਾ ਕੌਣ ਹੋ ਗਿਆ? ਸਿੱਧੂ ਮੂਸੇਵਾਲੇ ਦਾ ਪਿਤਾ। ਤਾਂ ਉਹ ਵੀ ਇੱਕ ਪ੍ਰੋਸੀਜਰ ਦਾ ਹਿੱਸਾ ਕਿ ਇਹਨਾਂ ਨੇ ਜਾ ਕੇ ਸ਼ਨਾਖਤ ਕੀਤੀ। ਜੀ, ਜੀ। ਉਹ ਵੈਸੇ ਮੌਕੇ ਵਾਰਦਾਤ ਦੇ ਉੱਤੇ ਜਿਹੜੇ ਮੂਸੇਵਾਲੇ ਦੇ ਪਿਤਾ ਜੀ, ਉਹ ਤਾਂ ਉੱਥੇ ਨਹੀਂ ਸੀਗੇ, ਪਰ ਨਹੀਂ ਹੈਗਾ ਸੀ, ਉਹ ਨਹੀਂ ਹੈਗਾ। ਉਹ ਤੇ ਮੰਨਿਆ ਸੀ ਪਹਿਲਾਂ ਕਿ ਮੈਂ ਤੇ ਪਿੱਛੇ ਰਹਿ ਗਿਆ ਬਦਕਿਸਮਤੀ ਨਾਲ। ਪਰ ਹੁੰਦਾ ਕੀ ਹੈ ਰਾਜਕਰਮਵੀਰ ਸਿੰਘ ਜੀ, ਇਸ ਤਰ੍ਹਾਂ ਦੇ ਗਵਾਹ ਤਾਂ ਬਣਾਏ ਜਾਂਦੇ ਆ ਕਿ ਕੱਲ ਨੂੰ ਦੂਸਰਾ ਕੋਈ ਬਹਿ ਨਾ ਜਾਵੇ। ਠੀਕ ਹੈ, ਠੀਕ ਹੈ। ਪਰ ਉਹ ਮੁੰਡੇ ਤਾਂ ਚਲੋ ਉੱਥੇ ਸੀਗੇ, ਉਹ ਸ਼ਨਾਖਤ ਕਰ ਸਕਦੇ ਸੀਗੇ ਵੀ ਵਾਕਿਆ ਇਹਨਾਂ ਨੇ ਜਿਹੜੀਆਂ ਉਹਨਾਂ ਦਾ ਤਾਂ ਹੁਣ ਕੇਸ ਅੱਡ ਹੋ ਗਿਆ ਨਾ, ਉਹ ਤਾਂ 307 ਵਾਲੇ 'ਚ ਵੀ ਹੋ ਗਏ, 302 ਵਾਲੇ 'ਚ ਵੀ ਹੋ ਗਏ, ਪਰ ਇਹ ਮਤਲਬ ਕਿ ਨਾਲ ਹੋ ਗਏ, ਜਿੱਦਾਂ ਕਹ ਲਓ ਕਿ ਜਿਹੜੇ ਮੁੱਖ ਗਵਾਹ ਹੋ ਗਏ। ਠੀਕ ਹੈ ਜੀ। ਥੈਂਕ ਯੂ ਜਸਪ੍ਰੀਤ ਜੀ ਕਾਲ ਦੇ ਲਈ, ਬੜੀ ਮਿਹਰਬਾਨੀ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਮਿੰਟੂ ਜੀ ਇੱਥੇ ਹੀ ਸਮਾਪਤ ਆ, ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਇੱਥੇ ਹੀ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੇ ਇਸ ਤੋਂ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਭਰ ਦੀਆਂ ਤੇ ਵਿਸ਼ਵ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਝਾਤ ਮਾਰਾਂਗੇ। ਮੇਰੇ ਨਾਲ ਜੁੜਨਗੇ ਹਰਜੋਤ ਸਿੰਘ ਖਾਲਸਾ ਜੀ ਇਹਨਾਂ ਖਬਰਾਂ ਦੇ ਲਈ। ਤੇ ਹੁਣ ਇੱਕ ਬ੍ਰੇਕ ਦਾ ਵਕਤ ਆ, ਪ੍ਰੋਗਰਾਮ ਦੀ ਸਮਾਪਤੀ ਆ, ਉਸ ਤੋਂ ਬਾਅਦ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਵਾਂਗੇ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲੇ ਪ੍ਰੋਗਰਾਮ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ, ਨਿੱਘੀ ਜੀ ਸਤਿ ਸ੍ਰੀ ਅਕਾਲ।